FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਉੱਤੇ, ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 20 ਤਰੀਕ ਆ ਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਤੇ ਅੱਜ ਸਾਡਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਦਾ ਹੁੰਦਾ। ਕੁਛ ਕੁ ਖਬਰਾਂ ਜਿਹੜੀਆਂ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉਸ ਤੋਂ ਬਾਅਦ ਫਿਰ ਟਰੱਕਿੰਗ ਨਾਲ ਰਿਲੇਟਡ ਜਿਹੜੀ ਨਿਊਜ਼ ਹੋਊਗੀ ਉਹ ਰਮਨ ਢਿੱਲੋਂ ਜੀ ਸਾਡੇ ਨਾਲ ਜੁੜਨਗੇ। ਜੀ ਬਿਲਕੁਲ। ਸੋ ਟਰੱਕਿੰਗ ਦੇ ਜਿਹੜੇ ਸਵਾਲ ਆ ਫਿਰ ਉਹ ਤੁਸੀਂ ਕਰ ਸਕੋਗੇ ਅਤੇ ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਵੀ ਤੁਸੀਂ ਅਖੀਰ ਦੇ ਵਿੱਚ ਫਿਰ ਕਾਲਾਂ ਜਿਹੜੀਆਂ ਉਹ ਕਰਦੇ ਹੋ। ਸੋ ਜਦੋਂ ਹੀ ਪ੍ਰੋਗਰਾਮ ਟਰੱਕਿੰਗ ਵਾਲਾ ਸ਼ੁਰੂ ਹੋਵੇ ਤੁਸੀਂ ਉਦੋਂ ਹੀ ਕਾਲ ਕਰਕੇ ਆਪਣਾ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਆ ਉਹ ਤੁਸੀਂ ਪੁੱਛਣਾ ਸ਼ੁਰੂ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋ ਮੋਡੈਸਟੋ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਕੈਲੀਫੋਰਨੀਆ ਦੀਆਂ ਜਿਹੜੀਆਂ ਅੱਗਾਂ ਆ ਉਹਨਾਂ ਦੀ ਗੱਲ ਕਰਦੇ ਜਾਈਏ। 11,000 ਤੋਂ ਵੱਧ ਜਿਹੜੀ ਲਾਈਟਨਿੰਗ ਸਟਰਾਈਕ ਹੋਈ ਹੈਗੀ ਕੈਲੀਫੋਰਨੀਆ 'ਚ ਪਿਛਲੇ ਕੁਛ ਘੰਟਿਆਂ ਦੇ ਵਿੱਚ, ਜਿਹਦੇ ਨਾਲ 360 ਦੇ ਕਰੀਬ 67 ਦੇ ਕਰੀਬ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਆ। ਕੈਲੀਫੋਰਨੀਆ ਦੇ ਵਿੱਚ 7 ਮਿਲੀਅਨ ਲੋਕ ਜਿਹੜੇ ਆ ਉਹ ਇਸ ਅੱਗ ਵਾਲੇ ਏਰੀਏ ਦੇ ਵਿੱਚ ਲਪੇਟ 'ਚ ਹੈਗੇ ਆ। ਜੇ ਪੂਰੇ ਵੈਸਟ ਕੋਸਟ ਦੀ ਜੇ ਗੱਲ ਕਰਦੇ ਜਾਈਏ ਤਾਂ ਉਹ ਕਹਿੰਦੇ 26 ਮਿਲੀਅਨ ਲੋਕ ਬਣਦੇ, ਕਿਉਂਕਿ ਇਕੱਲਾ ਕੈਲੀਫੋਰਨੀਆ ਨਹੀਂ, ਲਾਸ ਵੈਗਸ, ਫੀਨਿਕਸ, ਲਾਸ ਐਂਜਲਸ ਏਰੀਆ ਜਿਹੜਾ ਸਾਰਾ ਆ ਇਹ ਅੱਗ ਦੀ ਲਪੇਟ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਉੱਤੇ ਹੈਗਾ। ਹੁਣ ਤੱਕ 3,20,000 ਏਕੜ ਜਿਹੜੇ ਆ ਉਹ ਸੜ ਕੇ ਸਵਾਹ ਹੋ ਚੁੱਕੇ ਹੈਗੇ ਆ। ਜੀ, ਅਤੇ ਜਿੱਥੇ ਰਹਿੰਦੇ ਹਾਂ ਅਸੀਂ ਅਤੇ ਜਿੱਥੇ ਹਰਜੋਤ ਸਿੰਘ ਜੀ ਆਪਣਾ ਪੰਜਾਬੀ ਰੇਡੀਓ USA ਦਾ ਸਟੂਡੀਓ ਆ ਉਸ ਦੇ ਨਜ਼ਦੀਕ ਇੱਥੋਂ ਕੁਛ ਮੀਲ ਦੂਰ ਪਰ ਇਸ ਦੇ ਕਾਫੀ ਨਜ਼ਦੀਕ ਜਿਹੜੀ ਅੱਗ ਆ ਉਹ ਮੱਘ ਰਹੀ ਹੈਗੀ ਆ। ਇਸ ਦੇ ਇਰਦ ਗਿਰਦ ਕਈ ਇਲਾਕਿਆਂ ਦੇ ਵਿੱਚ ਇਵੈਕੂਏਸ਼ਨ, ਇੱਥੋਂ ਲੋਕਾਂ ਨੂੰ ਨਿਕਲ ਜਾਣ ਦੇ ਲਈ ਜਿਹੜੇ ਆ ਉਹ ਆਦੇਸ਼ ਜਾਂ ਉਹਨਾਂ ਨੂੰ ਜਿਹੜੀ ਆ ਅਤੇ ਜਿਹੜੀ ਇੱਕ ਹਿਸਾਬ ਦੇ ਨਾਲ ਨਜ਼ਰ ਰੱਖਣ ਦੇ ਲਈ ਆਖਿਆ ਗਿਆ ਹੋਇਆ ਆ। ਸੋ ਇਹ ਕਿਸੇ ਵੀ ਟਾਈਮ ਜੇ ਅੱਗ ਜ਼ਿਆਦਾ ਫੈਲਦੀ ਆ ਤਾਂ ਨੁਕਸਾਨ ਜਿਹੜਾ ਉਹ ਹੋ ਸਕਦਾ ਆ, ਪਰ ਗੱਲ ਆ ਵੀ ਲੋਕਾਂ ਨੂੰ ਕੱਢਣ ਦੇ ਵਿੱਚ ਇਹ ਕਾਮਯਾਬ ਵੀ ਹੋ ਰਹੇ ਨੇ। ਇਹ ਬੜੇ ਹੀ ਤਰੀਕੇ ਦੇ ਨਾਲ ਜਿਹੜੇ ਉਹ ਚੱਲ ਰਹੇ ਨੇ। ਇੱਕ ਅੱਗ ਦੇ ਉੱਤੇ ਹਜ਼ਾਰਾਂ ਤੋਂ ਵੱਧ ਜਿਹੜੇ ਫਾਇਰ ਫਾਈਟਰ ਕਰੂਜ਼ ਜਿਹੜੇ ਆ ਉਹ ਲੱਗੇ ਹੋਏ ਨੇ ਤਾਂ ਜੋ ਇਹਨਾਂ ਅੱਗਾਂ ਦੇ ਉੱਤੇ ਕਾਬੂ ਜਿਹੜਾ ਉਹ ਪਾਇਆ ਜਾ ਸਕੇ। ਸੋ ਉਮੀਦ ਕਰਦੇ ਹਾਂ ਵੀ ਜਲਦੀ ਅੱਗਾਂ ਦੇ ਉੱਤੇ ਕਾਬੂ ਪਾਇਆ ਜਾ ਸਕੇ। ਪਰ ਹਾਲ ਦੀ ਘੜੀ ਇਸ ਟਾਈਮ ਕੁਦਰਤ ਦੀ ਵੀ ਜਿਹੜਾ ਸਾਥ ਦੀ ਇਸ ਦੇ ਵਿੱਚ ਜ਼ਰੂਰਤ ਆ ਅਤੇ ਲੋਕਾਂ ਨੂੰ ਅਣਥੱਕ ਮਿਹਨਤ ਜਿਹੜੀ ਫਾਇਰ ਫਾਈਟਰਸ ਨੂੰ ਜਿਹੜੀ ਆ ਉਹ ਕਰਨੀ ਪੈ ਰਹੀ ਹੈਗੀ ਆ। ਅਤੇ ਤਿਆਰ ਰਹੀਏ ਵੀ ਰੱਬ ਨਾ ਕਰੇ ਕੋਈ ਜਿਹੜੀ ਜ਼ਿਆਦਾ ਮਾੜੀ ਘਟਨਾ ਜਾਂ ਜ਼ਿਆਦਾ ਲੋਕਾਂ ਨੂੰ ਇਵੈਕੂਏਟ ਕਰਨਾ ਪੈਂਦਾ ਆ ਤਾਂ ਫਿਰ ਸਾਰੇ ਜਾਣੇ ਜਿੱਥੇ ਸੁਰੱਖਿਅਤ ਹੈਗੇ ਥਾਂ ਉਹਨਾਂ ਨੂੰ ਤਿਆਰੀ ਜਿਹੜੀ ਆ ਉਹ ਰੱਖਣੀ ਚਾਹੀਦੀ ਹੈ ਵੀ ਕਿੱਦਾਂ ਉਹਨਾਂ ਲੋਕਾਂ ਦੀ ਫਿਰ ਮਦਦ ਕੀਤੀ ਜਾ ਸਕਦੀ ਹੈਗੀ ਆ। ਜਿਹੜੇ ਲੋਕ ਕੈਲੀਫੋਰਨੀਆ ਬੇ ਏਰੀਏ 'ਚ ਰਹਿੰਦੇ ਆ, ਜਦੋਂ ਤੁਸੀਂ ਬੇ ਏਰੀਏ 'ਚ ਡਰਾਈਵ ਕਰਦੇ ਆ ਦੇਖਦੇ ਆ ਬਿਲਕੁਲ ਮਾਊਂਟ ਹੈਮਿਲਟਨ ਪਹਾੜੀਆਂ ਦੇ ਉੱਤੇ ਇੱਕ ਚਿੱਟੀ ਬਿਲਡਿੰਗ ਦਿਸਦੀ ਹੈਗੀ ਆ। 132 ਸਾਲ ਪੁਰਾਣੀ ਲਿਕ ਆਬਜ਼ਰਵੇਟਰੀ ਜਿਹੜੀ ਆ ਉਹ ਵੀ ਅੱਗ ਵਾਲੇ ਏਰੀਏ ਦੇ ਘੇਰੇ 'ਚ ਆਈ ਹੋਈ ਆ। ਸੋ ਉਹਨੂੰ ਬਚਾਉਣ ਦੇ ਲਈ ਪੂਰੇ ਜਿਹੜੇ ਫਾਇਰ ਫਾਈਟਰਸ ਆ ਉਹ ਪਹੁੰਚੇ ਹੋਏ ਆ। ਲੱਕਲੀ ਕੀ ਆ ਵੀ ਕਹਿੰਦੇ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੇ ਉੱਥੇ ਜਿਹੜੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਅੰਡਰ ਇਹ ਫੈਸਿਲਿਟੀ ਆ, ਜਿਹੜੇ ਐਸਟਰੋਨੋਮਰਸ ਹੈਗੇ ਆ ਜਿਹੜੇ ਉੱਥੇ ਰਿਸਰਚ ਕਰਦੇ ਸੀ ਉਹ ਉੱਥੇ ਹੈ ਨਹੀਂ, ਕਿਉਂਕਿ ਉਹ ਘਰਾਂ ਤੋਂ ਹੀ ਕਹਿੰਦੇ ਕੰਮ ਕਰਦੇ ਸੀ। ਪਰ ਹੁਣ ਇਸ ਬਿਲਡਿੰਗ ਨੂੰ ਬਚਾਉਣ ਦੇ ਲਈ ਪੂਰੀ ਕੋਸ਼ਿਸ਼ ਹੋ ਰਹੀ ਆ। ਜਦਕਿ ਸੈਂਤਾ ਕਲਾਰਾ ਕਾਉਂਟੀ, ਆਲਾਮੀਡਾ ਕਾਉਂਟੀ, ਕੋਂਟਰਾ ਕੋਸਟਾ, ਸਨ ਮੈਕੀਨ ਅਤੇ ਸਟੈਨਿਸਲਸ ਕਾਉਂਟੀ ਦੇ ਵਿੱਚ 85,000 ਏਕੜ ਅੱਗ ਦੇ ਨਾਲ ਸੜ ਕੇ ਸੁਆਹ ਹੋ ਗਏ ਹੈਗੇ ਆ। ਜੀ, ਉੱਧਰ ਜਿਹੜੀ ਹਰਜੋਤ ਸਿੰਘ ਜੀ ਪੋਲੀਟੀਕਲ ਤੌਰ ਦੇ ਉੱਤੇ ਅੱਜ ਦੀ ਜਿਹੜੀ ਵੱਡੀ ਖਬਰ ਦੇਖਿਆ ਜਾਵੇ ਤਾਂ ਰਾਸ਼ਟਰਪਤੀ ਟਰੰਪ ਦੇ ਸਾਬਕਾ ਐਡਵਾਈਜ਼ਰ ਬ੍ਰੈਟ ਬਾਰਟ ਦੇ ਇੱਕ ਟਾਈਮ ਦੇ ਉੱਤੇ ਜਿਹੜੇ ਐਡੀਟਰ ਰਹੇ
ਸਟੀਵ ਬੈਨਨ ਉਹਨਾਂ ਨੂੰ ਜਿਹੜਾ ਆ ਉਹ ਕਥਿਤ ਫਰਾਡ ਚਾਰਜਸ ਦੇ ਵਿੱਚ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ ਆ। ਇਹਨਾਂ ਦੇ ਉੱਤੇ ਜਿਹੜੇ ਕਥਿਤ ਫਰਾਡ ਦੇ ਜਿਹੜੇ ਚਾਰਜਸ ਆ, ਧੋਖੇਧੜੀ ਦੇ ਜਿਹੜੇ ਦੋਸ਼ ਲੱਗੇ ਆ, ਉਹ ਬਾਰਡਰ ਵਾਲ ਫੰਡ ਰੇਜ਼ਿੰਗ ਸਕੀਮ ਨੂੰ ਲੈ ਕੇ ਆ। ਇੱਕ ਜਿਹੜੀ ਜਦੋਂ ਰਾਸ਼ਟਰਪਤੀ ਟਰੰਪ ਬਣੇ ਸੀਗੇ ਤਾਂ ਜਿਹੜੀ ਫੰਡ ਦਾ ਵਾਲ ਵੀ ਬਿਲਡ ਦਾ ਵਾਲ ਕਰਕੇ ਇੱਕ ਗੋ ਫੰਡ ਮੀ ਜਾਂ ਇਹ ਫੰਡ ਰੇਜ਼ਿੰਗ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਹੋਈ ਸੀ, ਕੈਂਪੇਨ ਸੀਗੀ। ਉਸ ਦੇ ਵਿੱਚ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਇਕੱਠੇ ਹੋਏ ਸੀ। ਉਸ ਦੇ ਵਿੱਚ ਇਹ ਸਟੀਵ ਬੈਨਨ ਤੇ ਹੋਰ ਕਈ ਜਾਣਿਆਂ ਨੇ ਜਿਹੜਾ ਇਹ ਆਖਿਆ ਸੀਗਾ ਵੀ ਅਸੀਂ ਇੱਕ ਵੀ ਪੈਨੀ ਆ ਇਸ ਦੇ ਵਿੱਚ ਨਹੀਂ ਲਵਾਂਗੇ। ਜਿਹੜੇ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਇਹਨਾਂ ਉੱਤੇ ਇਹੀ ਕਥਿਤ ਦੋਸ਼ ਹੈਗੇ ਨੇ ਵੀ ਇਹ ਜਿਹੜੇ ਸਟੀਵ ਬੈਨਨ ਆ, ਇਹਨਾਂ ਨੇ ਮਿਲੀਅਨ ਤੋਂ ਵੱਧ ਜਿਹੜੇ ਡਾਲਰ ਆ ਇਸ ਫੰਡ ਰੇਜ਼ਿੰਗ ਕੈਂਪੇਨ ਦੇ ਵਿੱਚ ਆਪਣੇ ਲਈ ਜਿਹੜੇ ਉਹ ਉਹਨਾਂ ਨੇ ਵਰਤੇ ਨੇ ਤੇ ਆਪਣੇ ਨਿੱਜੀ ਕੰਮਾਂ ਦੇ ਲਈ ਵਰਤੇ ਆ। ਜਦਕਿ ਇਸ ਫੰਡ ਰੇਜ਼ਿੰਗ ਦੇ ਵਿੱਚ ਇਹਨਾਂ ਨੇ ਇਹ ਆਖਿਆ ਸੀਗਾ ਵੀ ਅਸੀਂ ਇੱਕ ਵੀ ਪੈਨੀ ਜਿਹੜੀ ਆ ਉਹ ਨਹੀਂ ਲਵਾਂਗੇ। ਇਸ ਦੇ ਨਾਲ ਨਾਲ 3 ਹੋਰ ਜਾਣੇ ਆ, ਉਹਨਾਂ ਨੂੰ ਵੀ ਇਸ ਦੇ ਵਿੱਚ ਹਰਜੋਤ ਸਿੰਘ ਜੀ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। ਬ੍ਰਾਇਨ ਕੋਲਫੇਜ ਇਹ ਉਸੇ ਟਾਈਮ ਦੇ ਉੱਤੇ ਬਹੁਤ ਮਸ਼ਹੂਰ ਜਿਹੜਾ ਹੋਇਆ ਸੀਗਾ। ਇਹ ਟ੍ਰਿਪਲ ਐਮਪਿਊਟੀ ਇਰਾਕ ਵਾਰ ਵੈਟਰਨ ਹੈਗਾ। ਇਸ ਦੇ ਨਾਲ ਐਂਡਰੀਓ ਬੋਡੋਲਾਟੋ ਆ, ਇਹ ਵੀ ਜਿਹੜਾ ਬ੍ਰੈਡ ਦੇ ਨਾਲ ਜਿਹੜਾ ਆ ਉਹ ਕੰਮ ਕਰਦਾ ਹੁੰਦਾ ਸੀਗਾ। ਸੋ ਸਟੀਵ ਬੈਨਨ ਦੇ ਨਾਲ ਜਿਹੜੇ ਕੁਝ ਹੋਰ ਜਾਣੇ ਆ, ਇਹ ਕਥਿਤ ਫਰਾਡ ਚਾਰਜਸ ਦੇ ਵਿੱਚ ਇਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ। ਦੋਸ਼ ਤਾਂ ਲਾਏ ਆ, ਨਾਲ ਗ੍ਰਿਫਤਾਰ ਵੀ ਜਿਹੜਾ ਉਹ ਕਰ ਲਿਆ ਗਿਆ ਹੈਗਾ ਜੀ। ਸੋ ਬਿਲਕੁਲ, ਕਿਉਂਕਿ ਕਹਿੰਦੇ ਜਦੋਂ ਇਹਨਾਂ ਨੇ ਪੈਸੇ ਇਕੱਠੇ ਕੀਤੇ ਸੀ, ਅਨਾਊਂਸ ਕੀਤਾ ਸੀ ਵੀ ਇਹ ਸਾਰੇ ਦਾ ਸਾਰਾ ਪੈਸਾ ਜਿਹੜਾ ਆ ਮੈਕਸੀਕੋ ਤੇ US ਦੀ ਬਾਰਡਰ ਤੇ ਕੰਧ ਬਣਾਉਣ ਤੇ ਲਾਇਆ ਜਾਊਗਾ ਤੇ ਕਿਸੇ ਤਰ੍ਹਾਂ ਦਾ, ਜਿਸ ਤਰ੍ਹਾਂ ਕਈ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੁੰਦੀਆਂ ਆ ਉਹ ਵਿੱਚੋਂ ਆਪਣੀ ਤਨਖਾਹਾਂ ਜਾਂ ਹੋਰ ਟਰੈਵਲ ਐਕਸਪੈਂਸ ਇੱਦਾਂ ਦੇ ਯੂਜ਼ ਕਰਦੇ, ਉਹ ਨਹੀਂ ਕਰਾਂਗੇ। ਪਰ ਇਹ ਜਿਹੜਾ ਲਾਸਟ ਸੂਟ ਫਾਈਲ ਹੋਇਆ ਜਿਹਦੇ ਹਿਸਾਬ ਨਾਲ ਉਹਨਾਂ ਦੇ ਚਾਰਜ ਲਾਏ ਗਏ ਆ, ਉਹ 'ਚ ਇਹ ਕਿਹਾ ਗਿਆ ਵੀ ਉਹਨਾਂ ਨੇ ਇਹ hundreds and thousands of money ਯੂਜ਼ ਕੀਤਾ ਹੈਗਾ ਆ। ਜੀ ਬਿਲਕੁਲ, ਇਹ ਵੀ ਜਿਹੜੀ ਵੇਖੋ ਗੱਲ ਆ, ਜਦੋਂ ਰਾਸ਼ਟਰਪਤੀ ਟਰੰਪ ਸੀ ਉਹਨਾਂ ਨੇ ਕਿਹਾ ਸੀਗਾ ਵੀ ਇਹਦੇ ਡਾਲਰ ਤਾਂ ਜਿਹੜੇ ਆ ਉਹ ਮੈਕਸੀਕੋ ਨੇ ਦੇਣੇ ਆ, ਪਰ ਹੁਣ ਜਿਹੜੇ ਆ ਉਹ ਫਿਰ ਫੰਡ ਰੇਜ਼ ਜਿਹੜੇ ਅਮਰੀਕੀ ਲੋਕਾਂ ਤੋਂ ਹੀ ਕਰਕੇ ਜਿਹੜਾ ਉਹ ਬਣਾਉਣ ਲੱਗੇ ਸੀਗੇ। ਤੇ ਫਿਰ ਹੁਣ ਅੱਜ ਇੱਕ ਇਸ ਦੇ ਨਾਲ ਜੁੜੀ ਇਹ ਖਬਰ ਆ, ਰਾਸ਼ਟਰਪਤੀ ਟਰੰਪ ਇਹ ਸੋਚ ਰਿਹਾ ਵੀ ਕਹਿੰਦੇ ਕਿਉਂ ਨਾ ਅਸੀਂ ਮੈਕਸੀਕੋ ਦੇ ਬਾਰਡਰ ਦੇ ਉੱਤੇ ਟੋਲ ਜਿਹੜਾ ਉਹ ਲਾ ਦਿੱਤਾ ਜਾਵੇ, ਤਾਂ ਜੋ ਫਿਰ ਜਿਹੜੀ ਇਹ ਕੰਧ ਜਿਹੜੀ ਬਣਨੀ ਆ ਉਸ ਨੂੰ ਫੰਡ ਜਿਹੜਾ ਉਹ ਕੀਤਾ ਜਾ ਸਕੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਬਾਰਡਰ ਦੇ ਵਿੱਚ ਐਂਟਰੀ ਆਉਣ ਜਾਣ ਨੂੰ ਲੈ ਕੇ ਜਿਹੜੀ ਇੱਦਾਂ ਟੋਲ ਲੱਗ ਸਕਦਾ ਆ ਕਿ ਨਹੀਂ। ਜੀ, ਅਗਲੀ ਖਬਰ ਫਲਿੰਟ ਮਿਸ਼ੀਗਨ ਤੋਂ ਆ ਰਹੀ ਆ, ਜਿੱਥੇ ਕਿ ਸਰੋਤਿਆਂ ਨੂੰ ਯਾਦ ਹੋਊਗਾ ਬਹੁਤ ਸਾਲ ਪਹਿਲਾਂ ਫਲਿੰਟ ਵਾਟਰ ਕ੍ਰਾਈਸਿਸ, ਕਹਿੰਦੇ ਵੀ ਉੱਥੇ ਦਾ ਜਿਹੜਾ ਪਾਣੀ ਸੀ ਬਹੁਤ ਉਹਦੇ ਵਿੱਚ ਪ੍ਰਦੂਸ਼ਣ ਸੀਗਾ। ਖਾਸ ਕਰਕੇ ਜਿਹੜੀ ਉਹ ਸਿਟੀ ਆ, ਉਸ ਸਿਟੀ ਦੇ ਵਿੱਚ ਕਹਿੰਦੇ ਪਈ ਜਿਹੜੇ ਲੋਕਾਂ ਨੇ ਉਹ ਪਾਣੀ ਪੀਤਾ, ਬਾਅਦ ਦੇ ਵਿੱਚ ਉਹਨਾਂ ਨੂੰ ਬਿਮਾਰੀਆਂ ਵੀ ਲੱਗੀਆਂ। ਸੋ ਉਹ ਇੱਕ ਲਾ ਸੂਟ ਸਿਟੀ ਦੇ ਅਗੇਂਸਟ, ਸਟੇਟ ਦੇ ਅਗੇਂਸਟ ਫਾਈਲ ਕੀਤਾ ਗਿਆ ਸੀ। ਸੋ ਹੁਣ ਕਹਿੰਦੇ ਵੀ ਗਵਰਨਰ ਗ੍ਰੈਚਨ ਵਿਟਮਰ ਅਤੇ ਅਟਾਰਨੀ ਜਨਰਲ ਜਿਹੜੇ ਡਾਨਾ ਨੈਸਲ ਆ, ਉਹਨਾਂ ਨੇ ਉਹ ਸੈਟਲਮੈਂਟ ਕਰ ਲਈ ਹੈਗੀ ਆ $600 ਮਿਲੀਅਨ ਦੀ। ਸੋ ਜਿਹੜੇ ਲੋਕ ਅਫੈਕਟ ਹੋਏ ਆ ਉਹਨਾਂ ਦੇ ਵਿੱਚ ਅਤੇ ਸਟੇਟ ਆਫ ਮਿਸ਼ੀਗਨ ਦੇ ਵਿੱਚ $600 ਮਿਲੀਅਨ ਦੀ ਜਿਹੜੀ ਇਹ ਸੈਟਲਮੈਂਟ ਆ ਹੋਈ ਹੈਗੀ ਆ। 80% ਪੈਸਾ ਉਹ ਲੋਕਾਂ ਨੂੰ ਜਾਊਗਾ ਜਿਹੜੇ 18 ਸਾਲ ਜਾਂ ਉਹ ਤੋਂ ਯੰਗਰ ਸੀਗੇ, ਜਿਨ੍ਹਾਂ ਦੇ ਉੱਤੇ ਜਿਹੜਾ ਇਹ ਪਾਣੀ ਦਾ ਅਸਰ ਪਿਆ ਸਿਹਤ ਦੇ ਉੱਤੇ, ਅਤੇ ਬਾਕੀ ਦਾ ਜਿਹੜਾ ਆ ਐਜੂਕੇਸ਼ਨ ਵਗੈਰਾ ਲਈ ਵਰਤਿਆ ਜਾਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰੀਏ ਤਾਂ ਕਹਿੰਦੇ ਅੱਜ ਇੱਕ ਫੈਡਰਲ ਜੱਜ ਆ, ਉਹਨਾਂ ਨੇ ਨਿਊਯਾਰਕ ਦੇ ਜਿਹੜੇ ਸਟੇਟ ਪ੍ਰੋਸੀਕਿਊਟਰ ਹੈਗੇ, ਸਰਕਾਰੀ ਵਕੀਲ ਜਿਨ੍ਹਾਂ ਨੂੰ ਆਪਾਂ ਆਖ ਸਕਦੇ ਹਾਂ, ਉਹਨਾਂ ਨੂੰ ਆਖਿਆ ਵੀ ਉਹ ਰਾਸ਼ਟਰਪਤੀ ਟਰੰਪ ਦੇ ਅਕਾਊਂਟਿੰਗ ਦੇ ਰੈਕਰਡਸ ਆ, ਆਰਥਿਕ ਜਿਹੜੇ ਦਸਤਾਵੇਜ਼ ਆ, ਉਹਨਾਂ ਨੂੰ ਉਹ ਐਕਸੈਸ ਲੈ ਸਕਦੇ ਆ। ਇੱਕ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਹੈਗੀ ਆ। ਇਸ ਤੋਂ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਹੀ ਜਿਹੜੇ ਸੁਪਰੀਮ ਕੋਰਟ ਨੇ ਇਹ ਇੱਕ ਫੈਸਲਾ ਸੁਣਾਇਆ ਸੀ, ਜਿਸ ਦੇ ਵਿੱਚ ਇਹ ਆਖਿਆ ਸੀਗਾ ਵੀ ਹਾਂ ਜਿਹੜੀ ਇਹ ਕਮੇਟੀ ਦੇ ਸਾਹਮਣੇ ਜਿਹੜਾ ਇਹ ਜਿਹੜਾ ਇਸ ਟਾਈਮ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਆ, ਉਸ ਦੇ ਵਿੱਚ ਇਹ ਵਕੀਲ ਨੂੰ ਜਿਹੜੇ ਦੇਖਿਆ ਜਾ ਸਕਦਾ ਆ। ਅਤੇ ਹੁਣ ਇਸ ਤੋਂ ਬਾਅਦ ਦੇ ਵਿੱਚ ਦੁਬਾਰਾ ਜਿਹੜੀ ਅਦਾਲਤ ਦਾ ਇਹਨਾਂ ਨੇ ਸਹਾਰਾ ਲਿਆ ਸੀਗਾ, ਅਤੇ ਹੁਣ ਜਿਹੜੇ US ਡਿਸਟ੍ਰਿਕਟ ਜੱਜ ਵਿਕਟਰ ਮਰੇਰੋ ਆ, ਉਹਨਾਂ ਨੇ ਵੀ ਇੱਕ ਹਿਸਾਬ ਦੇ ਨਾਲ ਸੁਪਰੀਮ ਕੋਰਟ ਦੇ ਉਸ ਫੈਸਲੇ ਦੇ ਉੱਤੇ ਮੋਹਰ ਜਿਹੜੀ ਉਹ ਦੁਬਾਰਾ ਲਾ ਦਿੱਤੀ ਆ। ਅਤੇ ਇਹ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਹੁਣ ਕੀ ਬਣੂਗਾ। ਟਰਾਈ ਜਿਹੜੀ ਆ ਉਹ ਆਲਰੇਡੀ ਕਹਿੰਦੇ ਵੀ ਉਹ ਕਰ ਰਹੇ ਆ,
ਰਾਸ਼ਟਰਪਤੀ ਟਰੰਪ ਹੁਣਾਂ ਨੇ ਆਲਰੇਡੀ ਸੈਕੰਡ ਸਰਕਟ ਆਫ ਅਪੀਲਸ ਫਾਰ ਐਮਰਜੈਂਸੀ ਹੈਲਪ ਦੇ ਲਈ ਜਿਹੜਾ ਆ ਉਹ ਕਰ ਦਿੱਤਾ ਆ, ਤੇ ਕਹਿੰਦੇ ਵੀ ਉਹ ਸਪੀਨਾ ਨੂੰ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ, ਜਿਹੜਾ ਕਿ ਅਗਲੇ ਹਫਤੇ ਅਨਫੋਰਸ ਹੋ ਜਾਣਾ ਆ। ਮੈਨਹੈਟਨ ਦੇ ਡਿਸਟ੍ਰਿਕਟ ਅਟਰਨੀ ਕਹਿੰਦੇ ਸਾਇਰਸ ਵੈਂਸ ਦੇ ਆਫਿਸ ਇਹ ਹੁਣ ਐਗਜ਼ਾਮਿਨ ਕਰਨਗੇ ਵੀ ਟਰੰਪ ਆਰਗੇਨਾਈਜੇਸ਼ਨ ਦੇ ਦੁਆਰਾ ਕਿਸੇ ਤਰੀਕੇ ਦਾ ਕੋਈ ਜਿਹੜਾ ਕਾਨੂੰਨ ਆ ਉਸ ਦੀ ਉਲੰਘਣਾ ਤਾਂ ਨਹੀਂ ਜਿਹੜੀ ਉਹ ਕੀਤੀ ਗਈ, ਜਿਹੜੀ ਹਸ਼ ਪੇਮੈਂਟਸ ਜਿਹੜੀਆਂ ਔਰਤਾਂ ਦੇ ਦੁਆਰਾ ਕਥਿਤ ਦੋਸ਼ ਸੀਗੇ ਰਾਸ਼ਟਰਪਤੀ ਟਰੰਪ ਦੇ ਨਾਲ ਅਫੇਅਰਸ ਨੂੰ ਲੈ ਕੇ ਉਸ ਮਾਮਲੇ ਦੇ ਵਿੱਚ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਜੋਬਲੈਸ ਕਲੇਮ ਆਇਆ ਹੈਗਾ ਆ ਉਹ 1 ਮਿਲੀਅਨ ਤੋਂ ਵੱਧ ਫੇਰ ਆਇਆ ਹੈਗਾ, ਕਿਉਂਕਿ ਜਿਹੜੀ ਵਾਲ ਸਟਰੀਟ ਆ ਉਹ ਸੋਚ ਰਹੇ ਸੀ ਵੀ ਇਸ ਵੀਕ ਦਾ ਜਿਹੜਾ ਜੋਬਲੈਸ ਕਲੇਮ ਆ ਉਹ 9,70,000 ਜਾਂ 73,000 ਤੋਂ ਥੱਲੇ ਹੋਊਗਾ, ਪਰ ਜਿਹੜੇ ਅੱਜ ਡਾਟਾ ਨਵਾਂ ਆਇਆ ਆ ਉਹ 1.1 ਮਿਲੀਅਨ ਡਾਲਰ ਦੇ ਕਰੀਬ ਜਿਹੜੇ ਹੋਰ ਲੋਕ ਆ ਜਿਨ੍ਹਾਂ ਨੇ ਜਿਹੜੀ ਆ ਅਨਪਲਾਇਮੈਂਟ ਫਾਈਲ ਕੀਤੀ ਹੈਗੀ ਆ। 1,35,000 ਜ਼ਿਆਦਾ ਆ ਜਿਹੜਾ ਕਿ ਐਕਸਪੈਕਟ ਕਰ ਰਹੇ ਸੀ। ਜੀ ਬਿਲਕੁਲ। ਸੋ ਇੱਥੋਂ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗਦਾ ਕੱਲ੍ਹ ਉੱਦਾਂ ਜਿਹੜੇ ਆਰਥਿਕ ਜਿਹੜੇ ਸੀਗੇ ਲੋਕ ਵਾਈਟ ਹਾਊਸ ਦੇ ਨਾਲ ਸੰਬੰਧਿਤ ਉਹ ਤਾਂ ਕਹਿ ਰਹੇ ਸੀ ਵੀ ਵੀ ਸ਼ੇਪ ਰਿਕਵਰੀ ਜਿਹੜੀ ਉਹ ਚੱਲ ਰਹੀ ਆ, ਪਰ ਇਹ ਜੋਬਲੈਸ ਕਲੇਮਸ ਲਗਾਤਾਰ ਲੋਕਾਂ ਦੀ ਅਨਇੰਪਲੋਇਮੈਂਟ ਜਿਹੜੇ ਉਸ ਦੇ ਉੱਤੇ ਰਹਿਣਾ ਇਹ ਕਿਤੇ ਨਾ ਕਿਤੇ ਉਹ ਚੀਜ਼ਾਂ ਨੂੰ ਗਲਤ ਦਰਸਾ ਰਿਹਾ ਹੈ। ਅਤੇ ਇਸ ਟਾਈਮ ਜਿਹੜੀ ਵਾਲ ਸਟਰੀਟ ਦੇ ਵਿੱਚ ਹਰਜੋਤ ਸਿੰਘ ਜੀ ਸਟਾਕ ਮਾਰਕੀਟ ਵੀ ਕਹਿੰਦੇ ਵੀ ਇਸ ਟਾਈਮ 95% ਸਟਾਕ ਮਾਰਕੀਟ ਦੇ ਜਿਹੜੇ ਸ਼ੇਅਰਸ ਆ ਉਹ ਮਹਿਜ ਅਮਰੀਕਾ ਦੇ ਸਿਰਫ 1% ਲੋਕਾਂ ਦੇ ਕੋਲ ਆ। ਸੋ ਕਹਿੰਦੇ ਵੀ ਜਦੋਂ ਰਾਸ਼ਟਰਪਤੀ ਕਹਿੰਦੇ ਆ ਨਾ ਵੀ ਸਟਾਕ ਮਾਰਕੀਟ ਤਾਂ ਨੂੰ ਆ ਇਕੋਨਮੀ ਗੁੱਡ ਆ, ਉਹ ਸਿਰਫ 1% ਲੋਕਾਂ ਦੀ ਹੀ ਜਿਹੜੀ ਉਹ ਗੱਲ ਕਰ ਰਹੇ ਆ। ਬਾਕੀ ਜਿਹੜੇ ਆਮ ਲੋਕ ਨੇ 30 ਮਿਲੀਅਨ ਤੋਂ ਵੱਧ ਲੋਕ ਆ ਜਿਨ੍ਹਾਂ ਨੂੰ ਇਸ ਟਾਈਮ ਰੋਜੀ ਰੋਟੀ ਵੀ ਜਿਹੜੀ ਉਹ ਜੁੜਨੀ ਔਖੀ ਹੋਈ ਆ, ਉਹ ਉਹਨਾਂ ਦੀ ਜਿਹੜੀ ਉਹ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਪ੍ਰਤੀ ਕੋਈ ਹਮਦਰਦੀ ਘੱਟ ਹੀ ਜਿਹੜੀ ਨਜ਼ਰ ਆ ਰਹੀ ਹੈ, ਅਤੇ ਗੱਲ ਵੀ ਜਿਹੜੀ ਉਹ ਨਹੀਂ ਕਰ ਰਹੇ। ਅਤੇ ਨਾਲੇ ਜਿਹੜੀ ਇਹਨਾਂ ਨੇ $300 ਅਨਇੰਪਲੋਇਮੈਂਟ ਆਪਣੇ ਵੱਲੋਂ ਫੈਡਰਲ ਪੱਧਰ ਦੇ ਉੱਤੇ ਦੇਣ ਵਾਲੇ ਨੂੰ ਲੈ ਕੇ ਅਜੇ ਕਈ ਸੂਬਿਆਂ ਨੇ ਉਸ ਦੇ ਲਈ ਅਪਲਾਈ ਹੀ ਜਿਹੜਾ ਉਹ ਨਹੀਂ ਕੀਤਾ, ਕਿਉਂਕਿ ਕਈ ਤਕਰੀਬਨ ਸਾਰੇ ਸੂਬਿਆਂ ਦੇ ਪੱਤੇ ਜਿਹੜੇ ਉਹ ਵਿਕੇ ਹੋਏ ਆ। ਜਿਹੜਾ $100 ਪਰ ਵੀਕ ਐਕਸਟਰਾ ਜਿਹੜੀ ਆਪਣੇ ਵੱਲੋਂ ਪੇਮੈਂਟ ਜਿਹੜੀ ਉਹ ਦੇ ਸਕਣਗੇ ਜਾਂ ਨਹੀਂ, ਹੁਣ ਤੱਕ 19 ਸੂਬਿਆਂ ਨੇ ਉਸ ਚੀਜ਼ ਦੇ ਲਈ ਅਪਲਾਈ ਕੀਤਾ ਹੈਗਾ ਆ। ਜੀ ਬਿਲਕੁਲ। ਸੋ ਜਿਹੜੀ ਸਟੇਟ ਆਫ ਓਹਾਇਓ ਆ ਉਹਨਾਂ ਨੇ ਕਿਹਾ $300 ਅਸੀਂ ਦੇਵਾਂਗੇ ਅਤੇ ਰੈਟਰੋਐਕਟਿਵ ਹੋਵੇਗਾ ਉਹ ਅਗਸਤ 1 ਤੋਂ ਲੈ ਕੇ, ਕਿਉਂਕਿ ਜਿਹੜਾ ਪਹਿਲਾਂ 600 ਵਾਲਾ ਉਹ ਜੁਲਾਈ 31 ਨੂੰ ਖਤਮ ਹੋ ਜਾਣਾ ਸੀ, ਪਰ ਕਹਿੰਦੇ ਉਹਨੂੰ ਸਮਾਂ ਲੱਗੂਗਾ। ਜੀ ਅਤੇ ਇੱਥੇ ਆਪਾਂ ਇੱਕ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਫਿਰ ਆਪਾਂ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਆ ਉਹ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝੀ ਕਰਾਂਗੇ, ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਡਾਕਟਰ ਗੁਰਵਿੰਦਰ ਕੌਰ ਬਾਠ DC ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ, ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ। ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento Geo Health Center। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408-272-2500। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ।
ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼ ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਦੇ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਦਵੀ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ, ਸੈਕਰਾਮੈਂਟੋ, 2840 ਡੈਲ ਪੈਸੋ ਰੋਡ, ਸਵੀਟ 200, ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ, ਨੂਰ ਮਹਿਲ ਜਿਊਲਰਸ, ਯੂਬਾ ਸਿਟੀ ਵਾਲਿਆਂ ਨੂੰ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਜਿਹੜਾ ਜੀ ਹੁਣ ਆਪਾਂ ਇਸ ਟਾਈਮ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਜਿਹੜਾ ਚੱਲ ਰਿਹਾ ਤੇ ਹੁਣ ਜਿਹੜਾ ਟਰੱਕਿੰਗ ਦਾ ਸੈਗਮੈਂਟ ਆ ਉਹ ਆਪਾਂ ਸ਼ੁਰੂ ਕਰਾਂਗੇ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਆਪਣੇ ਨਾਲ ਟਰੱਕਿੰਗ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਨ ਦੇ ਲਈ ਇਸ ਟਾਈਮ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਟਰੱਕਿੰਗ ਦੇ ਨਾਲ ਸੰਬੰਧਿਤ ਜੇ ਤੁਹਾਡਾ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਜ਼ਰੂਰ ਹੁਣ ਸਾਨੂੰ ਸਟੂਡੀਓ ਦੇ ਵਿੱਚ ਕਾਂਟੈਕਟ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਕਾਲ ਕਰਕੇ ਰਮਨ ਜੀ ਨੂੰ ਜਿਹੜਾ ਤੁਸੀਂ ਸਵਾਲ ਪੁੱਛ ਸਕਦੇ ਹੋ। ਜਿਹੜਾ ਜੀ ਸਵਾਲ ਕਰਨ ਦੇ ਲਈ ਫੋਨ ਨੰਬਰ ਜਿਹੜਾ ਉਹ ਰਹੇਗਾ 408 272 5200 4082725200 ਦੇ ਉੱਤੇ। ਸੋ ਆਪਾਂ ਜਿਹੜੀ ਆ ਗੱਲਬਾਤ ਜੇ ਸ਼ੁਰੂ ਕਰਦੇ ਜਾਈਏ, ਰਮਨ ਜੀ ਤੁਸੀਂ ਆਪਾਂ ਜਦੋਂ ਆਫਰ ਗੱਲ ਕਰ ਰਹੇ ਸੀ ਕਹਿੰਦੇ ਅੱਗ ਲੱਗੀ ਹੈ ਇੱਕ ਟਰੱਕਿੰਗ ਕੰਪਨੀ ਦੇ ਨਾਲ ਸੰਬੰਧਿਤ ਕਿਸੇ ਫੈਕਟਰੀ ਨੂੰ ਜਾਂ ਵੇਅਰ ਹਾਊਸ ਨੂੰ। ਸੋ ਉਸ ਦੇ ਬਾਰੇ ਕੀ ਅਪਡੇਟ ਹੈਗੀ ਹੈ ਜੀ? ਹਾਂਜੀ ਬਿਲਕੁਲ ਜੀ, ਪੋਲੀ ਅਮਰੀਕਾ ਹੈਗੀ ਆ ਕੰਪਨੀ, ਗ੍ਰੈਂਡ ਪ੍ਰੇਰੀ ਟੈਕਸਸ ਦੇ ਵਿੱਚ ਹੈਗੀ ਆ। ਸੋ ਇੱਥੇ ਇਸ ਵੇਲੇ ਕਾਫੀ ਜਿਹੜੀ ਅੱਜ ਆ ਕਿ ਬਹੁਤ ਭਿਆਨਕ ਅੱਗ ਲੱਗੀ ਹੋਈ ਹੈ। ਟੋਟਲੀ ਲੱਗ ਰਹੀ ਹੈ ਕਿ ਸਾਰੀ ਫੈਕਟਰੀ ਜਿਹੜੀ ਆ ਉਹ ਅੱਗ ਦੇ ਥੱਲੇ ਹੈਗੀ ਹੈ। ਕਾਫੀ ਇੱਥੋਂ ਲੋਡਸ ਵਗੈਰਾ ਨਿਕਲਦੇ ਹੈਗੇ ਆ ਪੋਲੀ ਅਮਰੀਕਾ ਤੋਂ, ਕਾਫੀ ਲੋਡਸ ਚੁੱਕੇ ਜਾਂਦੇ ਆ। ਔਰ ਪਲਾਸਟਿਕ ਜਿੱਦਾਂ ਉਹਦਾ ਨਾਂ ਆ ਪੋਲੀ ਅਮਰੀਕਾ, ਸੋ ਪਲਾਸਟਿਕ ਦਾ ਕੰਮ ਹੈਗਾ ਜ਼ਿਆਦਾ। ਸੋ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਹੈ। ਸੋ ਲੈਟਸ ਸੀ ਹੋਪ ਫॉर द बेस्ट।
ਸੋ ਬਿਲਕੁਲ ਜੇ ਆਪਣੇ ਕਾਫੀ ਲੋਕ ਉਸ ਦੇ ਨਾਲ ਸੰਬੰਧਿਤ ਆ ਸੋ ਉਹਨਾਂ ਦੇ ਕੰਮ ਦੇ ਉੱਤੇ ਵੀ ਜਿਹੜਾ ਫਿਰ ਕਾਫੀ ਜ਼ਿਆਦਾ ਅਸਰ ਪੈ ਸਕਦਾ ਕਿਉਂਕਿ ਇਹਨਾਂ ਨੂੰ ਵੀ ਪੈਰਾਂ ਤੇ ਆਉਂਦਿਆਂ ਨੂੰ ਕੀ ਪਤਾ ਕਈ ਵਰੇ ਲੱਗ ਜਾਣੇ ਪਤਾ ਨਹੀਂ ਖੁੱਲੂ ਦੁਬਾਰਾ ਕਿ ਨਹੀਂ ਕਿ ਕਿੰਨਾ ਨੁਕਸਾਨ ਜਿਹੜਾ ਉਹ ਹੋਇਆ ਹੋਊਗਾ ਜੀ ਸੋ ਬਿਲਕੁਲ ਰਮਨ ਜੀ ਆਪਾਂ ਹੋਰ ਖਬਰਾਂ ਵੀ ਸਾਂਝੀਆਂ ਕਰਾਂਗੇ ਨਾਲ ਦੀ ਨਾਲ ਜਿੰਨੇ ਸਾਡੇ ਸਰੋਤੇ ਆ ਤੁਹਾਡਾ ਕੁਐਸਚਨ ਆ ਪਲੀਜ਼ ਕਾਲ ਕਰ ਲਓ ਫਿਰ ਲੇਟ ਕਾਲ ਕਰਦੇ ਸਾਡਾ ਅਗਲਾ ਪ੍ਰੋਗਰਾਮ ਜਿਹੜਾ ਉਹ ਲੇਟ ਹੋ ਜਾਂਦਾ ਫੋਨ ਨੰਬਰ ਹੈਗਾ 408 272 5200 4082725200 ਜੀ ਤੇ ਆਪਣੇ ਨਾਲ ਕੁਝ ਕਾਲਰ ਵੈਸੇ ਆਲਰੇਡੀ ਰਮਨ ਜੀ ਜੁੜੇ ਨੇ ਆਪਾਂ ਉਹਨਾਂ ਦੇ ਸਵਾਲ ਇੱਕ ਜਿਹੜਾ ਨਾ ਉਹਨਾਂ ਦਾ ਸਵਾਲ ਲੈਣ ਤੋਂ ਪਹਿਲਾਂ ਇੱਕ ਜਿਹੜਾ ਲਾਸਟ ਵੀਕ ਦਾ ਆਪਣਾ ਸਵਾਲ ਸੀਗਾ ਉਹ ਮੈਂ ਕਲੀਅਰ ਕਰ ਦਿਆਂ ਜੀ 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 ਜ਼ਰੂਰ ਜਿਹੜਾ IRP ਪਲੇਟਸ ਦੇ ਬਾਰੇ ਸੀਗਾ ਕੁਐਸਚਨ ਸੀਗਾ ਜੇ ਅਸੀਂ ਸਾਡੇ ਕੋਲ ਸਾਰੀਆਂ 48 ਸਟੇਟ ਦੀਆਂ ਜਿਹੜੀਆਂ ਪਲੇਟਸ ਹੈਗੀਆਂ ਇੰਟਰਨੈਸ਼ਨਲ ਰਜਿਸਟ੍ਰੇਸ਼ਨ ਪਲਾਨ ਜਿਹੜੀ ਕਹਿੰਦੇ ਆ IRP ਪਲੇਟਸ ਆ ਜੀ ਤੇ ਜੇ ਅਸੀਂ ਸਿਰਫ ਕੈਲੀਫੋਰਨੀਆ ਦੇ ਵਿੱਚ ਹੀ ਕੰਮ ਕਰਦੇ ਆ ਤੇ ਸਾਨੂੰ ਉਹਦਾ ਇਫਟਾ ਭਰਨਾ ਪਊਗਾ ਡੈਫੀਨੇਟਲੀ ਜੀ ਉਦੋਂ ਵੀ ਜਵਾਬ ਇਹੋ ਹੀ ਸੀਗਾ ਯੈਸ ਇਫਟਾ ਭਰਨਾ ਪਊਗਾ ਚਾਹੇ ਜ਼ੀਰੋ ਆਊਟ ਕਰੋ ਪਰ ਉਹਦੇ ਵਿੱਚ ਇੱਕ ਹੋਰ ਜਿਹੜੀ ਚੀਜ਼ ਉਦੋਂ ਰਹਿ ਗਈ ਸੀਗੀ ਕਿ ਜੇ ਤੁਸੀਂ 48 ਸਟੇਟ ਦੀ ਤੁਹਾਡੇ ਕੋਲ IRP ਪਲੇਟਸ ਹੈਗੀਆਂ ਔਰ ਤੁਸੀਂ ਇੱਕ ਵੀ ਜਿਹੜਾ ਲੋਡ ਆ ਉਹ ਬਾਹਰ ਨਹੀਂ ਕਰਦੇ ਸਟੇਟ ਤੋਂ ਸਾਲ ਦੇ ਵਿੱਚ ਤੇ ਨੈਕਸਟ ਈਅਰ ਤੁਹਾਡੀਆਂ ਪਲੇਟਾਂ ਰੀਨਿਊ ਨਹੀਂ ਹੋਣਗੀਆਂ ਸੋ ਜੇ ਤੁਸੀਂ IRP ਪਲੇਟਸ ਹੈਗੀ ਆ ਤੇ ਤੁਸੀਂ ਹੁਣ ਡਿਸੀਜਨ ਲੈ ਲਿਆ ਕਿ ਤੁਸੀਂ ਸਿਰਫ ਲੋਕਲ ਕੰਮ ਕਰਨਾ ਆ ਤੇ ਤੁਹਾਨੂੰ ਉਹ ਜਿਹੜਾ ਆ IRP ਪਲੇਟਸ ਜਿਹੜੀਆਂ ਵਾਪਸ ਕਰਕੇ ਤੁਹਾਨੂੰ ਸਟੇਟ ਦੀਆਂ ਪਲੇਟਸ ਲੈਣੀਆਂ ਪੈਣੀਆਂ ਜ਼ਰੂਰੀ ਆ ਕਿਉਂਕਿ ਅਦਰਵਾਈਜ਼ ਤੁਹਾਡੀ ਜਿਹੜੀ ਆ ਰਿਨਿਊਅਲ ਨਹੀਂ ਹੋਣੀ ਸੋ ਜੇ ਤੁਸੀਂ 48 ਸਟੇਟ ਰੱਖਣੀਆਂ ਤੁਸੀਂ ਇਹਦੇ ਮਤਲਬ ਕਿ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਕਿ ਲੋਕਲ ਕੰਮ ਕਰ ਲਿਆ ਸੋ ਫਿਰ ਤੁਸੀਂ ਇਹ ਕਹਿ ਸਕਦੇ ਆ ਕਿ ਇੱਕ ਗੇੜਾ ਜਿਹੜਾ ਆ ਤੁਸੀਂ ਫੀਨਿਕਸ ਜਾਂ ਕਿਸੇ ਦਾ ਵੀ ਆਊਟ ਆਫ ਸਟੇਟ ਸਾਲ ਦੇ ਵਿੱਚ ਇੱਕ ਜਾਂ ਦੋ ਗੇੜੇ ਆਊਟ ਆਫ ਸਟੇਟ ਲਾ ਲਓ ਤੇ ਉਹਦੇ ਹਿਸਾਬ ਦੇ ਨਾਲ ਤੁਸੀਂ ਜਿਹੜਾ ਇਫਟਾ ਆਪਣਾ ਭਰੋ ਤੁਹਾਡੀਆਂ ਪਲੇਟਾਂ ਫਿਰ ਦੁਬਾਰਾ ਰਿਨਿਊ ਹੋ ਸਕਦੀਆਂ ਸੋ ਇਹ ਜਿਹੜਾ ਕੁਐਸਚਨ ਲਾਸਟ ਵੀਕ ਆਇਆ ਸੀਗਾ ਉਹਦਾ ਕਲੈਰੀਫਿਕੇਸ਼ਨ ਸੀਗਾ ਜੀ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਤੇ ਆਪਾਂ ਹੁਣ ਰਾਜਕਰਮਵੀਰ ਸਿੰਘ ਜੀ ਕਾਲਰ ਲੈਂਦੇ ਆ ਜੀ ਆਪਣੇ ਨਾਲ ਜੁੜੇ ਹੋਏ ਨੇ ਨਰਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਵੀਰ ਜੀ ਨਾਲ ਗੱਲ ਕਰਨਾ ਚਾਹੁੰਦੀ ਹਾਂ ਰਮਨ ਵੀਰ ਜੀ ਨੂੰ ਪੁੱਛਣਾ ਚਾਹੁੰਦੀ ਮੇਰਾ ਬੇਟਾ 2017 ਦੇ ਵਿੱਚ 19 ਅਪ੍ਰੈਲ ਨੂੰ ਉਹਦਾ ਟਰੱਕ ਐਕਸੀਡੈਂਟ ਹੋਇਆ ਸੀਗਾ ਓਕਲਾਹੋਮਾ ਜਿੱਥੇ ਉਹਦੀ ਡੈਥ ਹੋ ਗਈ ਸੀ ਤੇ ਅਸੀਂ ਮਤਲਬ ਉਹਦਾ ਅੱਜ ਤੱਕ ਉਹਦੇ ਕੋਈ ਡਾਕੂਮੈਂਟ ਨਹੀਂ ਮਿਲੇ ਅਸੀਂ 2 ਵਾਰੀ 3 ਵਾਰੀ ਉਹਦੀ ਫਾਈਲ ਲਾਈ ਤੇ ਉਹ ਕਹਿੰਦੇ ਜੀ ਸਾਨੂੰ ਉਹਦੇ ਕੋਈ ਪ੍ਰੂਫ ਹੀ ਨਹੀਂ ਮਿਲਦੇ ਅੱਜ ਤੱਕ ਸਾਨੂੰ ਸਾਡੇ ਬੇਟੇ ਦਾ ਕੋਈ ਪ੍ਰੂਫ ਹੀ ਨਹੀਂ ਮਿਲ ਸਕਿਆ ਵੀ ਕੀ ਹੋਇਆ ਕੀ ਨਹੀਂ ਉਹਦਾ ਕੁਝ ਨਹੀਂ ਬਣਿਆ ਕੋਈ ਕੇਸ ਨਹੀਂ ਉਹਦਾ ਕੁਝ ਜਿਹੜੇ ਉਹ ਟਰੱਕ ਵਾਲੇ ਪੂਨੀਏ ਇੱਥੇ ਉਹਨਾਂ ਦਾ ਟਰੱਕ ਚਲਾਉਂਦਾ ਸੀ ਉਹਨਾਂ ਨੇ ਬਾਅਦ ਵਿੱਚ ਇਹ ਵਕੀਲ ਇਹ ਕਹਿੰਦਾ ਜੀ ਉਹ ਕਹਿੰਦੇ ਜੀ ਅਸੀਂ ਹੈਲਪਰ ਰੱਖਿਆ ਹੋਇਆ ਸੀ ਤੇ ਉਹ ਇਹ ਵੀ ਅਸੀਂ ਸਾਨੂੰ ਅੱਜ ਤੱਕ ਉਹਦੇ ਬਾਰੇ 'ਚ ਕੋਈ ਪਤਾ ਹੀ ਨਹੀਂ ਲੱਗਿਆ ਵੀ ਕੀ ਬਣਿਆ ਉਹਦੇ ਨਾਲ ਕੀ ਨਹੀਂ ਹੋਇਆ ਉਹਦਾ ਟਰੱਕ ਉਲਟ ਗਿਆ ਸੀਗਾ ਜੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ 2017 ਤੁਸੀਂ ਉਹਦੀ ਨਿਊਜ਼ ਵੀ ਲਗਾਈ ਸੀ ਜੀ ਗੁਰਕਰਨ ਪਾਲ ਪੱਟੀ ਸੀਗਾ ਕਿੰਨੇ ਚਿਰ ਕੰਮ ਕਰਦੇ ਸੀ ਉਹ ਉੱਥੇ ਉਹਨਾਂ ਦਾ 3 ਸਾਲ ਲਗਾਤਾਰ ਮਤਲਬ ਉਹਨਾਂ ਦੇ ਨਾਲ ਟਰੱਕ ਚਲਾਇਆ ਤੇ 2 ਸਾਲ ਉਹਨੇ ਮਤਲਬ ਹੋਰ ਜਿੱਦਾਂ ਕਿਸੇ ਦੇ ਨਾਲ ਚਲਾਇਆ ਇੱਥੇ ਉਹਦੇ ਆਪਣੇ ਟਰੱਕ ਸੀਗੇ 2 ਤਾਂ ਉਹਨੇ ਫਿਰ ਇਹਨੂੰ ਡਰਾਈਵਰ ਰੱਖਿਆ ਸੀ ਅੱਛਾ ਤੇ ਬਾਅਦ ਚ ਉਹ ਕੰਪਨੀ ਵਾਲੇ ਕਹਿੰਦੇ ਵੀ ਹੈਲਪਰ ਹੀ ਸੀ ਸਾਡਾ ਹਾਂਜੀ ਕੰਪਨੀ ਵਾਲਿਆਂ ਨੇ ਉਦੋਂ ਅਸੀਂ ਜਦੋਂ ਉਹਦੀ ਡੈਥ ਹੋਈ ਅਸੀਂ ਤਾਂ ਰੋਂਦੇ ਰਹਿ ਗਏ ਸਾਨੂੰ ਪਤਾ ਨਹੀਂ ਸੀ ਮੇਰੇ ਹਸਬੈਂਡ ਡਬਲ ਅਟੈਕ ਦੇ ਮਰੀਜ਼ ਉਹਨਾਂ ਦੀ ਹਾਰਟ ਸਰਜਰੀ ਹੋਈ ਉਹ ਵੀ ਉਹ ਕੁਛ ਅਸੀਂ ਬੋਲੇ ਹੀ ਨਹੀਂ ਤੇ ਸਾਨੂੰ ਤਾਂ ਇੱਕਦਮ ਕੁਛ ਹੋ ਗਿਆ ਸਮਝ ਹੀ ਨਹੀਂ ਲੱਗੀ ਉਹਨਾਂ ਨੇ ਉਦੋਂ ਟਰੱਕ ਵੀ ਦਵਾ ਫਟਾਫਟ ਉਹ ਚੁਕਵਾ ਕੇ ਤੇ ਉਹ ਕਰ ਦਿੱਤਾ ਤੇ ਉਹਦੇ ਕੋਈ ਡਾਕੂਮੈਂਟ ਉਹ ਜਿੱਥੇ ਵੀ ਅਸੀਂ 2 ਵਾਰੀ ਸਾਨੂੰ ਵੀ ਸੱਦਿਆ ਵਕੀਲ ਨੇ ਉਹ ਕਹਿੰਦਾ ਜੀ ਅਸੀਂ ਕੀ ਕਰ ਸਕਦੇ ਆ ਉਹਦੇ ਸਾਨੂੰ ਕੋਈ ਪ੍ਰੂਫ ਹੀ ਨਹੀਂ ਮਿਲ ਰਹੇ ਸਾਨੂੰ ਕੋਈ ਪ੍ਰੂਫ ਹੀ ਨਹੀਂ ਮਿਲੇ ਆ ਤੇ ਅਸੀਂ ਕੀ ਕੇਸ ਕਰੀਏ ਇਹ ਤਾਂ ਬਿਲਕੁਲ ਸਰਾਸਰ ਝੂਠ ਔਰ ਗਲਤ ਹੈਗਾ ਕਿਉਂਕਿ ਇਦਾਂ ਦੀ ਗੱਲ ਹੋ ਨਹੀਂ ਸਕਦੀ ਕੋਈ ਜਿਹੜਾ ਬੰਦਾ ਵੀਰ ਜੀ ਸਾਡੀ ਇਹੋ ਜਿਹੀ ਹਾਲਤ ਹੁਣ ਹੋਈ ਪਈ ਅਸੀਂ ਆਪਣੇ ਅਪਾਰਟਮੈਂਟ ਦਾ ਕਿਰਾਇਆ ਨਹੀਂ ਦੇ ਸਕਦੇ ਅਸੀਂ ਇੰਡੀਆ ਗਏ ਸੀ ਉੱਥੇ 5 ਮਹੀਨੇ ਤੱਕ ਹੋ ਗਏ ਬੜੀ ਅਫਸੋਸ ਵਾਲੀ ਗੱਲ ਆ ਮਾਤਾ ਜੀ ਤੇ ਉਹਨੂੰ ਕਿਰਾਏ ਲਈ ਵੀ ਅਸੀਂ ਦੁਖੀ ਹੋਏ ਜੀ ਗੱਲ ਇੱਦਾਂ ਆ ਰਮਨ ਜੀ ਵੀ ਅਜਿਹੇ ਮੌਕੇ ਦੇ ਉੱਤੇ ਲੋਕ ਹੈਲਪ ਵੀ ਕਰਨਾ ਚਾਹੁੰਦੇ ਹੋਣਗੇ ਕਰਦੇ ਵੀ ਹੋਣਗੇ ਕਰਦੇ ਵੀ ਰਹੇ ਨੇ ਲੋਕ
ਪਰ ਇਹ ਬੜੀ ਅਫਸੋਸ ਵਾਲੀ ਗੱਲ ਆ ਵੀ ਇਦਾਂ ਦੀ ਘਟਨਾ ਪਰ ਰਮਨ ਵਾਪਰੀ ਜੀ ਹੈ। ਜੇ 3 ਸਾਲ ਬੰਦਾ ਕੰਮ ਕਰਦਾ ਰਿਹਾ ਮੈਂ- 1099 ਕੁਛ ਨਾ ਕੁਛ ਤਾਂ ਪ੍ਰੂਫ ਹੋਊਗਾ ਨਾ ਉਹ। ਹੈਰਾਨੀ ਇਹ ਆ ਕਿ ਇਹਨੂੰ ਮੇਰੇ ਖਿਆਲ ਦੇ ਵਿੱਚ ਜਿੱਦਾਂ ਇਹ ਲੱਗਦਾ ਕਿ ਇਹਨੂੰ ਦਬਾਇਆ ਗਿਆ ਕੇਸ ਨੂੰ ਉਹਨਾਂ ਦੇ ਜੀ। ਵੱਲੋਂ, ਕੰਪਨੀ ਵੱਲੋਂ, ਜਾਂ ਕਿਸੇ ਢੰਗ ਨਾਲ ਕੁਛ ਵੀ ਨਾ ਕੁਛ ਹੋਇਆ ਗਿਆ, ਕਿਉਂਕਿ ਪੁਲਿਸ ਰਿਪੋਰਟ ਵੀ ਉਹਦੀ ਹੋਏਗੀ, ਟਰੱਕ ਉਲਟਿਆ, ਉਹਦਾ ਸਾਰਾ ਕੁਛ ਹੈ, ਉਹ ਹਰ ਇੱਕ ਚੀਜ਼ ਹੋਏਗੀ। ਸੋ ਬੇਸਿਕਲੀ ਤਾਂ ਇਹ ਹੈਗਾ ਕਿ ਪੈਰਵਾਈ ਜਾਂ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਠੀਕ ਹੈ, ਜਿਹੜਾ ਭੈਣ ਜੀ ਹੁਣੀ ਕਹਿ ਰਹੇ ਕਿ ਉਹ ਬਹੁਤ ਡਿਸਟ੍ਰੈਸ 'ਚ ਚਲੇ ਗਏ ਸੀਗੇ, ਸੋ ਡੈਫੀਨੇਟਲੀ ਉੱਥੇ ਕਾਰਵਾਈ ਨਹੀਂ ਹੋਈ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਉੱਥੇ ਪ੍ਰੂਫ ਨਹੀਂ ਹੈਗਾ, ਇਹਦਾ ਮਤਲਬ ਇਹ ਨਹੀਂਗਾ ਉਹ ਆਖਰਕਾਰ ਤਾਂ ਚੈੱਕ ਦਿੰਦੇ ਹੋਣਗੇ, ਆਖਰਕਾਰ ਚੈੱਕ ਕੈਸ਼ ਹੁੰਦਾ ਹੋਊਗਾ। ਇਹ ਗੱਲ ਕਹਿਣਾ ਕਿ ਉਹਦਾ ਕੋਈ ਪ੍ਰੂਫ ਹੀ ਨਹੀਂ ਮਿਲ ਰਿਹਾ ਕਿ ਉਹ ਤਾਂ ਵਰਕ ਅਸੀਂ ਆਪਣਾ ਹੈਲਪਰ ਰੱਖਿਆ ਸੀਗਾ, ਚਾਹੇ ਹੈਲਪਰ ਰੱਖਿਆ ਸੀਗਾ, ਹੈਲਪਰ ਕਿਹੜਾ ਵੀ ਉਹਦਾ ਕੋਈ ਉਹ ਵਲੰਟੀਅਰ ਤਾਂ ਨਹੀਂ ਸੀਗਾ, ਤੁਸੀਂ ਫਿਰ ਵੀ ਉਹਨੂੰ ਹਾਂਜੀ, ਤੁਹਾਡੇ ਨਾਲ ਤੇ ਕੰਮ ਹੀ ਜਿਹੜਾ ਉਹ ਕਰ ਰਿਹਾ ਸੀਗਾ, ਰਾਈਟ? ਸੋ ਆਈ ਡੋਂਟ ਨੋ, ਇਹੋ ਜਿਹੇ ਮਾਮਲੇ 'ਚ ਬੰਦਾ ਕਹਿੰਦਾ ਵੀ ਕਿਸੇ ਵਕੀਲ ਦੇ ਨਾਲ ਸੰਪਰਕ ਕਰੋ। ਹੁਣ ਇਹਨਾਂ ਦੇ ਕਹਿਣ ਡੈਫੀਨਿਟਲੀ ਮੈਂ ਨਾ ਚਾਹੂੰਗਾ ਕਿ ਆਪਾਂ ਆਫ 에ਅਰ ਜਿਹੜੀ ਹੈ ਜੀ। ਮਾਮਲੇ ਦੇ ਹਾਂਜੀ, ਵਿੱਚ ਤੁਹਾਡਾ ਨੰਬਰ ਲਿਖ ਲਿਆ ਭੈਣ ਜੀ ਅਸੀਂ, ਹਾਂਜੀ ਤੇ ਫਿਰ ਰਮਨ ਜੀ ਨਾ ਰਿਸਰਚ ਕਰਕੇ ਕਿਹੜੀ ਲਾਅ ਫਰਮ ਆ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਕੰਟੈਕਟ ਕਰੂਗੇ। ਅਸੀਂ ਨੰਬਰ ਤੁਹਾਡਾ ਲਿਖ ਲਿਆ। ਹਾਂਜੀ ਜੀ ਬਿਲਕੁਲ ਜੀ। ਇਸ ਸੋ- ਤੋਂ ਬਾਅਦ ਨਾਲ ਆਪਾਂ ਗੱਲ ਕਰਦੇ ਇਹਨੂੰ ਡਿਟੇਲ ਦੇ ਵਿੱਚ ਦੇਖਦੇ ਹਾਂ ਕਿ ਕੀ ਪ੍ਰੋਬਲਮ ਹੈਗੀ ਹੈ, ਕਿੱਥੇ ਕੀ ਹੋਇਆ ਹੈ। ਕੀ ਜਿਹੜਾ ਇਸ ਦੇ ਵਿੱਚ ਜਿਹੜੀ ਹੋਰ ਹੈਲਪ ਜਿਹੜੀ ਉਹ ਹੋ ਸਕਦੀ ਆ, ਕੀ ਕਾਨੂੰਨੀ ਜਿਹੜੇ ਦਾਅਵੇ 'ਚ ਆ? ਕੋਈ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਵੀ ਉਹਨਾਂ ਨੇ ਸਾਨੂੰ ਇਹੋ ਜਿਹਾ ਬੇਵਕੂਫ ਬਣਾਇਆ ਹੈ ਨਾ ਵੀ ਸਾਨੂੰ ਕੁਝ ਪਤਾ ਨਹੀਂ ਵੀ ਕੀ ਕੀਤਾ ਉਹਨਾਂ ਨੂੰ। ਫਟਾਫਟ ਉਹਨਾਂ ਨੇ ਕੰਪਨੀ ਦਾ ਨਾਮ ਵੀ ਉਦੋਂ ਹੀ ਬਦਲ ਲਿਆ, ਅੱਛਾ ਜੀ। ਜੀ ਕੰਪਨੀ ਵੀ ਚੇਂਜ ਕਰ ਲਈ ਫਟਾਫਟ, ਟੱਕਾ ਮਤਲਬ ਆਪਣੀ ਕੰਪਨੀ ਦਾ ਨਾਮ ਵੀ ਬਦਲ ਲਿਆ। ਸੋ ਇਹ ਬਹੁਤ ਮਾੜੀ ਗੱਲ ਆ, ਕਿਸੇ ਦੇ ਜਿਹੜੇ ਬੱਚਿਆਂ ਦੇ ਨਾਲ, ਉਹਨਾਂ ਦੇ ਜੀਵਨ ਦੇ ਨਾਲ ਇਦਾਂ ਜਿਹੜਾ ਖੇਲਣਾ, ਜਿੱਦਾਂ ਇਹ ਮਾਤਾ ਜੀ ਕਹਿ ਰਹੇ ਜੀ, ਸਾਰਾ ਇਸ ਚੀਜ਼ ਦੇ ਵਿੱਚ ਜੇ ਸੱਚਾਈ ਹੈਗੀ ਆ ਤੇ ਬੜੀ ਮਾੜੀ ਗੱਲ ਹੈਗੀ ਆ ਇਦਾਂ ਜਿਹੜਾ ਸੱਚਾਈ ਉਹ ਤਾਂ ਚੱਲ ਸਾਹਮਣੇ ਹੀ ਆ ਹੁਣ। ਬਿਲਕੁਲ, ਉਹ ਤੇ ਮੁੰਡਾ ਤੇ ਜਿਹੜਾ ਉਹ ਚਲਾ ਗਿਆ ਆ, ਜੀ। ਤੇ ਬਿਲਕੁਲ ਇਹ ਬੜੀ ਮਾੜੀ ਗੱਲ ਆ ਵੀ ਇਦਾਂ ਜਿਹੜਾ ਉਹ ਵਾਪਰ ਰਿਹਾ ਆ। ਤੇ ਚਲੋ ਮਾਤਾ ਜੀ, ਤੁਹਾਡੇ ਨਾਲ ਰਮਨ ਹੁਣੀ ਜਿਹੜੇ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਜਿਹੜਾ ਉਹ ਗੱਲਬਾਤ ਕਰਨਗੇ ਤੇ ਦੇਖਣਗੇ ਵੀ ਕਿੱਦਾਂ ਜੇ ਕੋਈ ਮਦਦ ਹੋ ਸਕਦੀ ਹੈ, ਕਿੱਦਾਂ ਦੀ ਮਦਦ ਜਿਹੜੀ ਆ ਉਹ ਹੋਵੇ, ਕਿਹੜੇ ਨਾਲ ਤੁਹਾਨੂੰ ਕੰਟੈਕਟ ਕਰਾਇਆ ਜਾ ਸਕੇ। ਇਹ ਵੀ ਗੱਲ ਆ ਨਾ, ਦੇਖੋ ਰਮਨ ਜੀ ਤੇ ਹਰਜੋਤ ਜੀ, ਵੀ ਮਾਤੜਪੁਣੇ ਦਾ ਨਾ ਲੋਕ ਨਜਾਇਜ਼ ਫਾਇਦਾ ਜਿਹੜਾ ਉਠਾ ਜਾਂਦੇ, ਕਿਸੇ ਨੂੰ ਨਹੀਂ ਪਤਾ ਤੇ ਉਹਨੂੰ ਗੱਲਾਂ 'ਚ ਇਦਾਂ ਜਿਹੜਾ ਉਲਝਾ ਲੈਂਦੇ ਆ। ਜਾਂ ਹੁਣ ਉਹਨਾਂ ਦੇ ਕੋਲ ਉਨੀ ਸਮਰੱਥਾ ਨਹੀਂ ਹੈਗੀ ਜਿੰਨੀ ਇੱਕ ਕੰਪਨੀ ਦੇ ਕੋਲ ਹੁੰਦੀ ਆ, ਤਾਂ ਫਿਰ ਉਸ ਚੀਜ਼ ਦਾ ਜਿਹੜਾ ਬਹੁਤ ਇਹਨਾਂ ਨੂੰ ਖਾਮਿਆਜ਼ਾ ਜਿਹੜਾ ਭੁਗਤਣਾ ਪੈ ਰਿਹਾ। 3 ਸਾਲ ਹੋ ਗਏ ਆ, ਦੇਖੋ ਅਜੇ ਤੱਕ ਕੋਈ ਤਣ ਪੱਤਣ ਜਿਹੜਾ ਇਹਨਾਂ ਨੂੰ ਹੱਥ ਪੱਲਾ ਜਿਹੜਾ ਉਹ ਨਹੀਂ ਫੜਾਇਆ ਜਾ ਸਕਿਆ। ਸੋ ਦੇਖੋ ਧੰਨਵਾਦ, ਤੁਹਾਨੂੰ ਕਾਲ ਕਰੂਗੇ ਬਾਅਦ ਦੇ ਵਿੱਚ ਜੀ, ਭਾਜੀ, ਰਮਨ ਠੀਕ ਜੀ। ਹੈ? ਹਾਂਜੀ ਠੀਕ ਹੈ ਜੀ, ਓਕੇ, ਥੈਂਕ ਯੂ ਜੀ। ਜੀ ਤੇ ਅਗਲੇ ਸੋ ਜੀ। ਰਮਨ ਜੀ, ਆਪਾਂ ਅਗਲੀ ਕਾਲ ਤੋਂ ਪਹਿਲਾਂ ਦੇਖੋ ਇੱਥੋਂ ਨਾ ਜਿੰਨੇ ਵੀ ਟਰੱਕਰ ਆ, ਰਮਨ ਜੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੀ। ਦੇਖੋ ਇਹ ਮਾਂ ਦੀ ਪੁਕਾਰ ਕਿੱਦਾਂ ਦੀ ਆ ਜੀ ਭਾਈ। W2 ਤੇ ਕੰਮ ਕਰੋ, ਚਾਹੇ ਤੁਹਾਡਾ $2000 ਘੱਟ ਬਣਦਾ, ਜੇ ਹੁਣ ਉਹ W2 ਤੇ ਹੁੰਦਾ $1 ਮਿਲੀਅਨ ਦੀ ਜਿਹੜੀ ਇੰਸ਼ੋਰੈਂਸ ਨੇ ਕਵਰ ਕਰਨਾ ਸੀ। ਸੋ ਤੁਸੀਂ ਥੋੜੇ ਪੈਸਿਆਂ ਦਾ ਲਾਲਚ ਨਾ ਕਰੋ। ਹੁਣ ਤੁਸੀਂ ਦੇਖ ਲਓ ਬਾਅਦ ਦੇ ਵਿੱਚ ਬਜ਼ੁਰਗਾਂ ਦਾ ਕੀ ਹਾਲ ਹੁੰਦਾ। ਇੱਕ ਤਾਂ 26 ਸਾਲਾਂ ਦਾ ਨੌਜਵਾਨ ਮੁੰਡਾ ਵਿਚਾਰਿਆਂ ਦਾ ਚੱਲ ਗਿਆ, ਤੇ ਦੂਸਰੇ ਨੰਬਰ ਤੇ ਹੁਣ ਉਹਨਾਂ ਨੂੰ ਲੜ ਪੱਤਾ ਨਹੀਂ ਕੋਈ ਵੀ। ਹੁਣ ਜੇ W2 ਤੇ ਹੁੰਦੇ, ਅਗਲਿਆਂ ਦੀ ਵਰਕਰਸ ਕੌਂਪ ਲਈ ਹੁੰਦੀ, ਚਾਹੇ ਅਗਲਾ ਨੈਕਸਟ ਡੇ ਕੰਪਨੀ ਬਦਲ ਦਿੰਦਾ, ਪਰ ਉਸ ਟਾਈਮ ਤੇ ਉਹਦੀ ਇੰਸ਼ੋਰੈਂਸ ਹੋਣੀ ਸੀ, ਉਹ ਕਵਰ ਹੋਣਾ ਸੀ। ਠੀਕ ਹੈ ਕਿ ਨਹੀਂ? ਕਵਰ ਹੋਣਾ ਸੀ। ਇਹ ਤਾਂ ਦੇਖੋ ਜੀ, ਇਹ ਜਿਹੜੀ ਸਿਚੁਏਸ਼ਨ ਹੈਗੀ ਆ, ਇਹ ਆਮ ਤੌਰ ਤੇ ਇਹ ਸਿਚੁਏਸ਼ਨ ਆ ਜਾਂਦੀ ਆ। ਔਰ ਡੈਫੀਨੇਟਲੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਵਰਕਰਸ ਕੈਂਪ ਹੋ ਗਈ, ਲਾਈਫ ਇੰਸ਼ੋਰੈਂਸ ਹੋ ਗਈ, ਕੁਛ ਨਾ ਕੁਛ ਜਿਹੜਾ ਇਹ ਹੈਗਾ ਆ, ਇਹ ਜ਼ਰੂਰ ਜਿਹੜਾ ਹੋਣਾ ਚਾਹੀਦਾ। ਔਰ ਵਰਕਰਸ ਕੈਂਪ ਜਿਹੜੀ ਆਪਣੀ W2 ਤੇ ਜਦੋਂ ਤੁਸੀਂ ਕੰਮ ਕਰਦੇ ਆ ਤੇ ਰਿਕੁਆਇਰਡ ਹੋ ਜਾਂਦਾ ਆ, ਜੇ ਮੈਂ ਕਿਹਾ ਵਰਕਰਸ ਕੈਂਪ ਜਿਹੜੀ ਆ ਉਹ ਲੈਣੀ ਪੈਂਦੀ ਆ ਤੁਹਾਨੂੰ। ਸੋ ਜੇ ਹਰ ਇੱਕ ਜਿਹੜਾ ਡਰਾਈਵਰ ਹੈਗਾ ਬਹੁਤ ਇੰਪੋਰਟੈਂਟ ਹੈਗਾ, ਬਹੁਤ ਆਪਣੇ ਹਰ ਇੱਕ ਵਾਸਤੇ ਉਹ ਬੜਾ, ਘਰਦਿਆਂ ਵਾਸਤੇ ਹਰ ਇੱਕ ਵਾਸਤੇ ਇੰਪੋਰਟੈਂਟ ਹੈਗਾ। ਸੋ ਉਹਦੇ ਲਈ ਤੁਸੀਂ ਜਦੋਂ ਕੰਮ ਜਾਂਦੇ ਆ, ਕੰਮ ਕਰਦੇ ਆ, ਲੈਂਦੇ ਆ, ਜ਼ਰੂਰ ਮੇਕ ਸ਼ੋਰ ਕਰੋ ਕਿ ਤੁਸੀਂ ਆਪਣੀ ਜਿਹੜੀ ਆ W2 ਜਿਹੜਾ ਆ ਉਹ ਲਓ। W2 ਕੋਈ ਬੁਰਾ ਨਹੀਂਗਾ, W2 ਕੋਈ ਮਾੜਾ ਨਹੀਂਗਾ। W2 ਦੇ ਜਿੰਨੇ ਫਾਇਦੇ ਆ ਨਾ, ਤੁਸੀਂ ਜ਼ਿੰਦਗੀ ਭਰ ਵੀ ਉਹਨੇ ਫਾਇਦੇ ਜਿਹੜੇ ਨਾ ਆਪਣੇ ਪੈਸਿਆਂ ਨਾਲ ਨਹੀਂ ਖਰੀਦ ਸਕਦੇ। W2 ਵੀ ਲਓ ਰਮਨ ਜੀ, ਨਾਲ ਦੀ ਨਾਲ ਕੰਪਨੀ ਦਾ ਮੇਕ ਸ਼ੋਰ ਕਰੋ ਵੀ ਵਰਕਰਸ ਕੌਂਪ ਲਈ ਆ, ਹਨਾ। ਉਹਨਾਂ ਦਾ ਪ੍ਰੂਫ, ਅੱਜ ਕੱਲ੍ਹ ਤਾਂ ਡਰਾਈਵਰ ਲੱਭਦੇ ਨਹੀਂ ਹੈ ਇੱਥੇ, ਸਾਨੂੰ ਪਤਾ ਸਾਡੀਆਂ ਕਿੰਨੀਆਂ ਐਡ ਚੱਲ ਰਹੀਆਂ ਹੈਗੀਆਂ, ਹਨਾ। ਸੋ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਯਾਰ, ਲਾਈਫ ਤੁਹਾਡੇ ਅੱਗੇ ਆ ਜਾਂ ਪੈਸੇ ਆ, ਰਾਈਟ? ਪੈਸੇ ਤਾਂ ਕਮਾਈ ਜਾਣੇ ਸਾਰੀ ਉਮਰ ਜਦੋਂ ਤੁਸੀਂ ਕੰਮ ਕਰਦੇ ਆ, ਠੀਕ ਹੈ ਕਿ ਨਹੀਂ? ਸੋ ਨਾਲੇ ਹਰਜੋਤ ਭਾਜੀ, ਪ੍ਰੋਬਲਮ ਇਹ ਆ ਨਾ, ਪ੍ਰੋਬਲਮ ਤੇ ਇਹ ਆ ਕਿ 1099 ਲੈ ਕੇ ਕਿਹੜਾ ਭਾਰ ਢਾ ਲਿਆ ਜੀ
ਜਿੰਨੇ 1099 ਲੈਂਦੇ ਆ ਜਿੰਨੇ ਵੀ 1099 ਲੈਂਦੇ ਆ ਕਿਹੜਾ ਉੱਥੇ $1 ਮਿਲੀਅਨ ਜੋੜ ਲਿਆ ਉਹਦੇ ਨਾਲ, ਜਾਂ ਕਿਹੜਾ ਉੱਥੇ ਇੱਥੇ ਐਡਾ ਵੱਡਾ ਜਹਾਜ਼ ਖੜਾ ਕਰ ਲਿਆ। ਉਹ ਤਾਂ ਉੱਥੇ ਦਾ ਉੱਥੇ ਹੀ ਆ ਕੰਮ। ਉਹ ਤਾਂ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਦੂਜੇ ਨਾਲੋਂ, ਜਿਹੜਾ W2 ਲੈਂਦਾ ਉਹਦੇ ਨਾਲੋਂ। ਜੀ ਜੀ ਬਿਲਕੁਲ। ਜਾਂ ਤਾਂ ਨਾ ਵੀ 1099 ਵਾਲਾ ਲੈ ਕੇ ਤੇ ਉਹਨੇ ਮੁੜ ਕੇ ਇੱਥੇ 5-7 ਮਿਲੀਅਨ ਜਮ੍ਹਾਂ ਕਰ ਲਿਆ ਹੋਊਗਾ ਜੀ। ਤੇ ਮੰਨ ਲਓ ਜੇ ਤੁਸੀਂ ਨਹੀਂ ਮੰਨਦੇ, ਤੁਸੀਂ ਕਹਿੰਦੇ ਵੀ ਨਹੀਂ ਲੈਣਾ ਹੈ ਭਾਈ, ਫਿਰ ਲਾਈਫ ਇੰਸ਼ੋਰੈਂਸ ਹੀ ਕਰਾ ਲਓ। ਤੇ ਘੱਟੋ ਘੱਟ ਪਿੱਛੇ ਪਰਿਵਾਰ ਦਾ ਹੀ ਜਿਹੜਾ ਇੰਨਾ ਕੁ ਤਾਂ ਜਿਹੜਾ ਉਹ ਤੁਸੀਂ ਸੋਚ ਲਓ ਵੀ ਉਹਨਾਂ ਦਾ ਹੀ ਜਿਹੜਾ ਉਹ ਧਿਆਨ ਕਰ ਲਓ। ਬੰਦਾ ਕਈ ਵਾਰੀ ਨਾ $50-100 ਐਵੇਂ ਹੀ ਅਜਿਹੀਆਂ ਚੀਜ਼ਾਂ ਦੇ ਵਿੱਚ ਬਚਾਉਣ ਦੀ ਖਾਤਰ, ਯਾਰ ਇਹ ਤੇ ਐਵੇਂ ਵਾਧੂ ਦਾ ਖਰਚਾ, ਇਹ ਵਾਧੂ ਦਾ ਨਹੀਂ ਆ। ਇਹ ਇਹਨਾਂ ਨੂੰ ਪੁੱਛ ਕੇ ਦੇਖੋ ਹੁਣ ਕੀ ਜਿਹੜੇ ਉਹਨਾਂ ਦੇ ਉੱਤੇ ਬੀਤ ਰਹੀ ਉਹਨਾਂ ਦੇ ਪਰਿਵਾਰ ਦੇ ਨਾਲ। ਮੰਨ ਲਓ ਉਹਦਾ ਵਿਆਹ ਹੋਇਆ ਹੁੰਦਾ, ਕੋਈ ਛੋਟਾ ਬੱਚਾ ਹੁੰਦਾ, ਉੱਥੇ ਇੱਦਾਂ ਦੇ ਵੀ ਬਹੁਤ ਸਾਰੇ ਕੇਸ ਜਿਹੜੇ ਉਹ ਹੈਗੇ ਆ, ਉਹ ਰੁਲ ਜਾਂਦੇ ਨੇ ਪਿੱਛੋਂ ਪਰਿਵਾਰਾਂ ਦੇ ਪਰਿਵਾਰ। ਸੋ ਪਹਿਲੀ ਤਾਂ ਗੱਲ ਆ ਵੀ ਸਹੀ ਤਰੀਕੇ ਦਾ ਜਿਹੜਾ ਸਹੀ ਢੰਗ ਦਾ ਜਿਹੜਾ ਉਹ ਕੰਮ ਕਰੋ, ਲੀਗਲੀ ਜਿਹੜਾ ਠੀਕ ਹੋਵੇ ਉਹ ਕਰੋ। ਤੇ ਜੇ ਨਹੀਂ ਤਾਂ ਨਾਲ ਦੇ ਨਾਲ ਲਾਈਫ ਇੰਸ਼ੋਰੈਂਸ, ਦੋਨੋਂ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਪੈਰਲਲ ਜਿਹੜੀਆਂ ਤੁਹਾਨੂੰ ਚਾਹੀਦੀਆਂ ਨੇ। ਜਦੋਂ ਕਿਉਂਕਿ ਨੌਜਵਾਨ ਨੇ ਬਹੁਤੇ, ਤੇ ਨੌਜਵਾਨਾਂ ਦੀ ਜਿਹੜੀ ਲਾਈਫ ਇੰਸ਼ੋਰੈਂਸ ਉਹ ਬਹੁਤੀ ਮਹਿੰਗੀ ਨਹੀਂ ਹੁੰਦੀ। ਸਾਰਿਆਂ ਨੂੰ ਜਿਹੜੀ ਉਹ ਜ਼ਰੂਰ ਕਰਾਉਣੀ ਚਾਹੀਦੀ ਆ। ਘੱਟੋ ਘੱਟ $500,000 $1 ਮਿਲੀਅਨ, ਇਹਨਾਂ ਦੀ ਤਾਂ ਮਿਲੀਅਨ ਤੱਕ ਜਿਹੜੀ ਆ ਮਿਨੀਮਮ ਇਹਨਾਂ ਨੂੰ ਸਾਰਿਆਂ ਨੂੰ ਜਿਹੜੀ ਉਹ ਕਰਾ ਕੇ ਰੱਖਣੀ ਚਾਹੀਦੀ ਹੈਗੀ। ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਰਮਨ ਜੀ, ਚਾਹੇ ਉਹ ਕੋਈ ਭੈਣ ਆ, ਚਾਹੇ ਕੋਈ ਕਿਸੇ ਦੀ ਮਦਰ ਆ, ਕਿਸੇ ਦਾ ਫਾਦਰ ਆ, ਜਾਂ ਤੁਸੀਂ ਤੁਹਾਡੇ ਨਿਆਣੇ, ਹਸਬੈਂਡ, ਭਰਾ, ਕੋਈ ਵੀ ਇਸ ਬਿਜ਼ਨਸ 'ਚ ਹੈਗਾ ਆ, ਹੈ ਨਾ, ਮੇਕ ਸ਼ੋਰ ਕਰੋ ਸਾਰਾ ਕੁਛ ਤੁਸੀਂ ਕਵਰਡ ਹੋ। ਰੱਬ ਨਾ ਕਰੇ ਕੱਲ੍ਹ ਨੂੰ ਕੁਛ ਹੋ ਜਾਏ, ਹੈ ਨਾ, ਮੁੜ ਕੇ ਦੇਖੋ ਪਰਿਵਾਰ ਦਾ ਕੀ ਹਾਲ ਹੁੰਦਾ। ਬਹੁਤ ਹੀ ਜਿਹੜੀ ਮਾੜੀ ਖਬਰ ਹੈ ਇਹ ਜਿਹੜੀ। ਜੀ ਦੇਖੋ ਹੈ ਨਾ ਜੀ। ਤੇ ਆਪਣੇ ਜਿਹੜੇ ਅਗਲੇ ਕਾਲਰ ਤੇ ਲਾਈਫ ਇੰਸ਼ੋਰੈਂਸ ਬਾਰੇ ਜੇ ਤੁਸੀਂ ਹੋਵੇ ਕੋਈ ਤੁਹਾਨੂੰ ਸਵਾਲ, ਤਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰ ਸਕਦੇ ਹੋ 4082722500 ਦੇ ਉੱਤੇ। ਤੇ ਜਿਹੜੇ ਆਪਣੇ ਅਗਲੇ ਕਾਲਰ ਨੇ ਹਰਪ੍ਰੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਮੇਰਾ ਕੁਐਸਚਨ ਸੀਗਾ, ਮੈਂ ਕੰਪਨੀ ਰਜਿਸਟਰ ਕਰਵਾਈ ਸੀਗੀ ਆਪਣੀ, ਤੇ DOT ਨੰਬਰ ਔਰ MC ਨੰਬਰ ਮੈਂ ਆਲਰੇਡੀ ਲੈ ਚੁੱਕਿਆ ਉਹਦਾ। ਪਰ ਮੇਰੇ ਜਿੱਦਾਂ ਪੈਂਡੈਮਿਕ ਦੀ ਵਜ੍ਹਾ ਕਰਕੇ ਸਾਡੀ ਕੰਪਨੀ ਦੇ ਵਿੱਚ ਥੋੜਾ ਕੰਮ ਘਟ ਗਿਆ। ਸਵੈਚ ਫਿਊਲ ਦੇ ਵਿੱਚ ਐਜ਼ ਅ ਟੈਂਕਰ ਡਰਾਈਵਰ ਕੰਮ ਕਰਦਾ ਸੀਗਾ, ਤੇ ਉਹ ਕੰਮ ਘਟੇ ਵਜ੍ਹਾ ਕਰਕੇ ਹੁਣ ਮੈਂ ਟਰੱਕ ਨਹੀਂ ਚੱਕਣਾ ਚਾਹੁੰਦਾ ਹੈਗਾ ਹਲੇ ਘੱਟ ਤੋਂ ਘੱਟ 2-3 ਮਹੀਨੇ। ਤੇ ਮੈਨੂੰ ਮੇਰੇ CA ਦੱਸ ਰਹੇ ਸੀ ਕਿ ਵੀ ਤੁਹਾਨੂੰ ਇੰਸ਼ੋਰੈਂਸ ਮਸਟ ਲੈਣੀ ਪਊਗੀ MC ਨੰਬਰ ਤੋਂ ਬਾਅਦ। ਤੇ ਉਹਨੂੰ ਹੁਣ ਮੈਂ ਕਿੱਦਾਂ ਹੋਲਡ ਕਰਵਾ ਸਕਦਾ ਥੋੜਾ ਜਿਹਾ ਚਿਰ? ਜੀ ਤੁਸੀਂ ਡੈਫੀਨੇਟਲੀ ਜੇ ਤੁਸੀਂ ਕੰਪਨੀ ਖੋਲੀ ਹੈ, ਕੰਪਨੀ ਨੂੰ ਐਕਟੀਵੇਟ ਕਰਨ ਵਾਸਤੇ ਤੁਹਾਨੂੰ ਜਿਹੜਾ ਆ ਉਹ ਟਰੱਕ ਵੀ ਲੈਣਾ ਜ਼ਰੂਰੀ ਹੈਗਾ, ਤੇ ਇੰਸ਼ੋਰੈਂਸ ਵੀ ਫਾਈਲ ਕਰਨੀ ਜ਼ਰੂਰੀ ਹੈਗੀ ਹੈ। ਕੰਪਨੀ ਤਾਂ ਹੀ ਐਕਟੀਵੇਟ ਹੋਣੀ ਆ। ਜੇ ਤੁਸੀਂ 2-3 ਮਹੀਨੇ ਹੋਲਡ ਕਰਨਾ ਆ, ਤੁਸੀਂ ਨੋਰਮਲੀ ਜਸਟ ਹੋਲਡ ਕਰ ਲਓ, ਕੰਪਨੀ ਨੂੰ ਐਕਟੀਵੇਟ ਨਾ ਕਰਾਓ। ਉਹਦੇ ਨਾਲ ਆਈ ਡੋਂਟ ਥਿੰਕ ਸੋ ਕੋਈ ਐਸਾ ਫਰਕ ਪੈਣ ਲੱਗਾ ਉਹਦੇ ਲਈ ਕੁਝ ਤੁਹਾਨੂੰ ਕਰਨ ਦੀ ਲੋੜ ਹੈਗੀ ਹੈ। ਉਹ ਉਨੀ ਦੇਰ ਤੱਕ ਔਨ ਹੋਲਡ ਹੀ ਆ ਜਿੰਨੀ ਦੇਰ ਤੱਕ ਤੁਸੀਂ ਆਪਣੀ ਇੰਸ਼ੋਰੈਂਸ ਸਬਮਿਟ ਨਹੀਂ ਕਰਦੇ। ਜਿੱਦਾਂ ਹੁਣ ਮੈਂ MC ਨੰਬਰ ਔਰ DOT ਨੰਬਰ ਮੈਨੂੰ ਮਿਲ ਗਿਆ ਹੈ ਜੀ, ਤੇ ਜੇ ਹੁਣ ਮੈਂ ਟਰੱਕ ਬਾਏ ਨਹੀਂ ਕਰਦਾ ਜਾਂ ਇੰਸ਼ੋਰੈਂਸ ਬਾਏ ਨਹੀਂ ਕਰਦਾ, ਤਾਂ ਇਹਦਾ ਜਿੱਦਾਂ ਕੰਪਨੀ ਵਗੈਰਾ ਤਾਂ ਨਹੀਂ ਮੇਰੀ ਬੰਦ ਹੋ ਜੂਗੀ ਜਾਂ ਕੋਈ ਇੱਦਾਂ ਦਾ ਕੋਈ ਸੀਨ? ਨਹੀਂ, ਕੰਪਨੀ ਤਾਂ ਖੁੱਲੀ ਨਹੀਂ ਜੀ, ਅਜੇ ਐਕਟੀਵੇਟ ਹੀ ਨਹੀਂ ਹੋਈ, ਸੋ ਬੰਦ ਕਿੱਦਾਂ ਹੋ ਸਕਦੀ ਹੈ? ਸੋ ਜਿੰਨਾ ਚਿਰ ਐਕਟੀਵੇਟ ਨਹੀਂ ਹੁੰਦੀ ਉਹਨਾਂ ਚਿਰ ਅਨਲੈਸ ਤੁਸੀਂ ਐਕਟੀਵੇਟ ਕਰ ਚੁੱਕੇ ਹੋਏ ਆ। ਜੇ ਤੁਸੀਂ ਐਕਟੀਵੇਟ ਨਹੀਂ ਮੈਂ ਐਕਟੀਵੇਟ ਨਹੀਂ ਕਰ ਚੁੱਕਿਆ ਜੀ। ਐਕਟੀਵੇਟ ਨਹੀਂ, ਸੌਰੀ, ਹਲੇ ਮੈਂ ਕਰਿਆ ਹੈਗਾ। ਐਕਟੀਵੇਟ ਜੇ ਐਕਟੀਵੇਟ ਨਹੀਂ ਨਾ ਹੈਗੀ ਤੇ ਫਿਰ ਜਿਹੜੀ ਚੀਜ਼ ਐਕਟੀਵੇਟ ਹੀ ਨਹੀਂ ਉਹਦੀ ਡੀਐਕਟੀਵੇਟ ਕਿੱਦਾਂ ਹੋ ਜੂਗੀ ਜੀ? ਪਹਿਲਾਂ ਐਕਟੀਵੇਟ ਕਰਨੀ ਪਊਗੀ। ਅਜੇ ਤੱਕ ਤੁਹਾਡੀ ਕੰਪਨੀ ਐਕਟੀਵੇਟ ਨਹੀਂ ਹੋਈ, ਤੇ ਸੋ ਉਹਨੂੰ ਜਿੰਨੀ ਦੇਰ ਤੱਕ ਤੁਸੀਂ ਹੋਲਡ ਕਰਨਾ ਕਰ ਸਕਦੇ ਆ। ਜਿੱਦਣ ਤੁਸੀਂ ਟਰੱਕ ਲੈ ਲਿਆ ਉਦੋਂ ਤੁਸੀਂ ਇੰਸ਼ੋਰੈਂਸ ਲੈ ਕੇ ਸਬਮਿਟ ਕਰ ਦਿਓ, ਤੇ ਵਿਦਿਨ ਮੇਰੇ ਖਿਆਲ 2-3 ਹਫ਼ਤੇ ਦੇ ਵਿੱਚ ਜਿਹੜੀ ਉਹ ਐਕਟੀਵੇਟ ਹੋ ਜਾਂਦੀ ਹੁੰਦੀ ਹੈ ਕੰਪਨੀ। ਸੋ ਆਈ ਡੋਂਟ ਥਿੰਕ ਸੋ ਤੁਹਾਨੂੰ ਕੋਈ ਖਾਸ ਕੁਝ ਕਰਨ ਦੀ ਲੋੜ ਹੈਗੀ ਆ। ਅਨਲੈਸ ਤੁਹਾਡੇ ਕੀ ਇਹਦੇ ਵਿੱਚ ਮੇਰਾ ਇੱਕ ਸਵਾਲ ਜਿਹੜਾ ਨਾਲ ਆ, ਕੀ ਇਹ ਸਟੇਟ ਦੇ ਵੱਖੋ ਵੱਖਰੇ ਕਾਨੂੰਨ ਹੁੰਦੇ ਇਸ ਚੀਜ਼ ਐਕਟੀਵੇਸ਼ਨ ਨੂੰ ਲੈ ਕੇ, ਜਾਂ ਇਹ ਫੈਡਰਲ ਲੈਵਲ ਦਾ ਇਹ ਚੀਜ਼ ਹੈਗੀ ਹੈ? ਫੈਡਰਲ ਲੈਵਲ ਦਾ DOT ਦਾ DOT ਦੇ ਨਾਲ ਸੰਬੰਧਿਤ ਆ ਜੀ। ਠੀਕ ਹੈ ਜੀ। ਸੋ ਜਿਹੜਾ ਇੱਕ ਵਾਰੀ ਫਿਰ ਜੇ ਉਹਨਾਂ ਦੀ ਥਾਂ ਤੇ ਕਿਸੇ ਹੋਰ ਨੂੰ ਵੀ ਜਿਹੜਾ ਤੁਸੀਂ ਜ਼ਰੂਰ ਸਲਾਹ ਜਿਹੜੀ ਉਹ ਲੈ ਕੇ ਦੇਖੋ ਜੀ। ਅਗਲੇ ਕਾਲਰ ਨੇ ਕੰਵਰ ਔਲਖ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਰਮਨ ਭਾਜੀ, ਜਿਹੜੇ ਮਾਤਾ ਜੀ ਵਾਲੇ ਕੇਸ ਵਿੱਚ ਨਾ ਤੁਸੀਂ ਮੈਨੂੰ ਕਾਲ ਕਰ ਲਿਓ। ਤੁਹਾਨੂੰ ਪਤਾ ਮੈਂ ਵੀ ਆਪਣੇ ਬੇਟੇ ਦੇ ਕੇਸ ਦੀ ਇਨਵੈਸਟੀਗੇਸ਼ਨ ਕਰਾ ਰਿਹਾ, ਤੇ ਮੈਂ ਤੁਹਾਨੂੰ ਸਾਰੇ ਸਟੈਪ ਦੱਸ ਦੂੰਗਾ। ਸੋ ਜੇ ਮੇਰੀ ਹੈਲਪ ਦੀ ਜ਼ਰੂਰਤ ਹੋਏ ਤੇ ਮੈਨੂੰ ਮਾਤਾ ਜੀ ਦਾ ਨੰਬਰ ਦੇ ਦਿਓ, ਤੇ ਆਈ ਵਿਲ ਗਾਈਡ ਯੂ। ਤੇ ਨੰਬਰ 2 ਮੇਰਾ ਇੱਕ ਕੁਐਸਚਨ ਹੈ ਜੀ। ਉਹ ਇਹ ਆ ਵੀ 25 ਸਾਲ ਮੈਨੂੰ ਹੋ ਗਏ ਟਰੱਕਿੰਗ ਦੇ ਵਿੱਚ। ਚਲੋ ਮੈਂ ਅੱਗੇ ਰੋਡ ਤੇ ਨਹੀਂ ਸੀ, ਹੁਣ ਮੈਂ 2 ਸਾਲ ਤੋਂ ਆ ਕੇ ਰੋਡ ਤੇ ਗਿਆ। ਮੈਂ ਡੇਲੀ ਨਾਈਟ ਓਵਰਨਾਈਟ ਤੱਕ ਥਾਣੀ ਲੰਘਦਾ। ਮੈਨੂੰ ਇਹ ਦੱਸੋ ਵੀ 25 ਸਾਲਾਂ 'ਚ ਕੈਲੀਫੋਰਨੀਆ ਗੌਰਮੈਂਟ ਨੇ ਕੋਈ ਰੈਸਟ ਏਰੀਏ ਐਡ ਕੀਤੇ ਆ
ਵੀ ਉਹਨੇ ਟਰੱਕ ਦੇ ਰੈਸਟ ਏਰੀਆ ਦੇ ਅੰਦਰ ਨਹੀਂ ਹੁੰਦੇ ਜਿੰਨੇ ਬਾਹਰ ਹੁੰਦੇ ਆ। ਇਹ ਕੈਲਟਰਾਸ ਦੀ ਜੌਬ ਆ, ਆਪਾਂ ਟੈਕਸ ਵੀ ਦਿੰਦੇ ਆ, ਸਾਰਾ ਕੁਝ ਕਰਦੇ ਆ, ਪਲੇਟਾਂ ਵੀ ਵਧੀਆ ਨੇ। ਆਪਣੇ ਪੰਜਾਬੀਆਂ ਨੇ ਰੈਵੋਲੂਸ਼ਨ ਲਿਆਤਾ, ਜਿਵੇਂ ਡਾਕਟਰ ਖੇਮ ਸਿੰਘ ਨੇ ਹਰੀ ਕ੍ਰਾਂਤੀ ਲਿਆਤੀ, ਆਪਾਂ ਟਰੱਕਿੰਗ ਵਿੱਚ ਲਿਆਤੀ, ਤੇ ਆਪਾਂ ਨੂੰ ਵੀ ਇਹਦੇ ਲਈ ਕੋਈ ਰੈਸਟ ਏਰੀਆ ਲਈ ਕੁਛ ਨਾ ਕੁਛ ਕੈਨ ਵੀ ਡੂ ਸਮਥਿੰਗ ਔਰ ਨੋਟ। ਕੁਛ ਕਰਨਾ ਟੈਕਸ ਜਿਹੜਾ ਕੈਲੀਫੋਰਨੀਆ 'ਚ ਫਿਊਲ ਟੈਕਸ ਸਭ ਤੋਂ ਜ਼ਿਆਦਾ ਆ ਜੀ। ਬਿਲਕੁਲ ਜੀ, ਇਹ ਬਿਲਕੁਲ ਇੱਕ ਹਿਸਾਬ ਦੀ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਜੇ ਤੁਸੀਂ ਟਰਲਕ ਏਰੀਆ ਚੋਂ ਲੰਘਦੇ ਹੈਗੇ 99 ਤੇ ਰਾਤ ਨੂੰ, ਤੇ ਮੇਰੇ ਖਿਆਲ ਉਹ ਲੈਂਡਰ ਐਵਨਿਊ ਤੱਕ ਦੂਰ ਤੱਕ ਟਰੱਕ ਜਿਹੜੇ ਆ ਸ਼ੋਲਡਰ ਤੇ ਹੁੰਦੇ ਆ, ਉਹ ਇੱਕ ਪੂਰਾ ਜਿਹੜਾ ਰਿਸਕ ਹੈਗਾ ਆ ਕਿ ਟਰੱਕ ਜਿਹੜੇ ਰਾਤ ਨੂੰ ਉੱਥੇ ਖੜੇ ਕਰਨੇ ਔਰ ਪਾਰਕਿੰਗ ਨਹੀਂ ਮਿਲਦੀ। ਔਰ ਚਾਹੇ ਉਹ ਤੁਸੀਂ ਟਲੈਰੀ ਵਾਲਾ ਰੈਸਟ ਏਰੀਆ ਦੇਖ ਲਓ, ਔਰ ਜੇ ਦੇਖੀਏ ਤੇ ਟਲੈਰੀ ਵਾਲਾ ਰੈਸਟ ਏਰੀਆ ਜਿਹੜਾ ਹੈਗਾ ਤੇ ਇੱਧਰੋਂ ਟਰਲਕ ਵਾਲਾ ਰੈਸਟ ਏਰੀਆ ਹੈਗਾ, ਸਿਰਫ ਇਹੀ ਦੋ ਰੈਸਟ ਏਰੀਆ ਜਿਹੜੇ ਆ 99 ਦੇ ਉੱਤੇ ਹੈਗੇ ਔਰ ਇਹ ਪੈਕਡ ਹੁੰਦੇ ਆ ਸ਼ਾਮ ਨੂੰ ਬੁਰੀ ਤਰ੍ਹਾਂ ਨਾਲ। ਸੋ ਡੈਫੀਨੇਟਲੀ ਭਾਜੀ ਇਹਦੇ ਲਈ ਕੁਛ ਨਾ ਕੁਛ ਜਿਹੜੀ ਆ ਉਪਰਾਲਾ ਜਿਹੜਾ ਆ, ਕੋਸ਼ਿਸ਼ ਜਿਹੜੀ ਆ ਉਹ ਸ਼ੁਰੂ ਕਰਦੇ ਆ। ਜਿਹੜੇ ਆਪਣੇ ਲੋਕਲ ਹੈਗੇ ਆ ਸਟੇਟ ਲੈਵਲ ਦੇ ਅਫੀਸ਼ੀਅਲਸ ਹੈਗੇ ਆ, ਉਹਨਾਂ ਨਾਲ ਇਹਦੇ ਬਾਰੇ ਦੇ ਵਿੱਚ ਗੱਲਬਾਤ ਜ਼ਰੂਰ ਕਰਨੀ ਸ਼ੁਰੂ ਕਰਦੇ ਆ। ਪਰ ਅਗੇਨ ਯਾਰ ਬਿਲਕੁਲ ਡੈਫੀਨੇਟਲੀ ਇਹ ਜਿਹੜਾ ਹੈਗਾ ਮੁੱਦਾ ਬਹੁਤ ਜ਼ਿਆਦਾ ਭਾਰੀ ਹੈਗਾ। ਔਰ ਕਈ ਵਾਰੀ ਇਹ ਵੀ ਹੁੰਦਾ ਕਿ ਹੈ ਹੀ ਦੋ ਰੈਸਟ ਏਰੀਆ 99 ਤੇ, ਔਰ ਉਹਨਾਂ ਚੋਂ ਵੀ ਇੱਕ ਅੱਧਾ ਬੰਦ ਕੀਤੀ ਹੁੰਦੀ ਇੱਕ ਸਾਈਡ ਜਿਹੜੀ ਆ। ਕਿੰਗਸਬਰਗ ਦਾ ਹੋਇਆ ਨਾ ਹੋਇਆ ਜੀ, ਬਿਲਕੁਲ ਨਹੀਂ ਹੈਗਾ। ਤੇ ਚਲੋ ਭਾਜੀ ਕੋਈ ਹੈਲਪ ਦੀ ਜ਼ਰੂਰਤ ਹੋਏ, ਥੈਂਕ ਯੂ ਜੀ। ਕਿਸੇ ਵੀ ਕਾਂਗਰਸਮੈਨ ਨੂੰ ਮਿਲਣਾ ਹੋਵੇ, ਕੋਈ ਕਰਨਾ, ਤੇ ਮੈਂ ਆਪਾਂ ਚੱਲਾਂਗੇ ਇਕੱਠੇ ਜੀ। ਬਿਲਕੁਲ, ਥੈਂਕ ਯੂ ਜੀ। ਸੋ ਬਿਲਕੁਲ ਰਮਨ ਜੀ, ਜਿਹੜਾ ਬਹੁਤ ਸਾਰੇ ਸਾਡੇ ਸਰੋਤੇ ਪੂਰੇ USA ਸੁਣ ਰਹੇ ਆਪਾਂ, ਜਿਹੜੇ ਸੈਂਟਰਲ ਵੈਲੀ ਦਾ ਸਾਰਿਆਂ ਨੂੰ ਪਤਾ ਹੀ ਆ, ਜਿਹੜਾ ਹਾਈਵੇ 99 ਆ ਨਾ, ਇਹਨੂੰ ਕਿਲਰ ਹਾਈਵੇ ਕਰਕੇ ਜਾਣਿਆ ਜਾਂਦਾ। ਸਭ ਤੋਂ ਜ਼ਿਆਦਾ ਐਕਸੀਡੈਂਟ ਮੌਤਾਂ ਜਿਹੜੀਆਂ ਆ 99 ਹਾਈਵੇ ਦੇ ਉੱਤੇ ਹੁੰਦੀਆਂ ਆ ਜੀ। ਸੋ ਇਹ ਬਹੁਤ ਜ਼ਰੂਰੀ ਹੈ ਤੇ ਆਈ ਥਿੰਕ ਬਹੁਤ ਵਾਜਿਬ ਪੁਆਇੰਟ ਆ। ਤੇ ਵਾਕਈ ਕਿਸੇ ਦੇ ਧਿਆਨ 'ਚ ਸੀਗਾ ਜਾਂ ਨਹੀਂ ਸੀਗਾ, ਕੋਈ ਪੁਸ਼ ਕਰ ਰਿਹਾ ਕਿ ਨਹੀਂ ਕਰ ਰਿਹਾ ਇਸ ਚੀਜ਼ ਦੇ ਲਈ, ਆਈ ਥਿੰਕ ਇਸ ਦੇ ਲਈ ਜ਼ਿਆਦਾ ਪੁਸ਼ ਕਰਨ ਦੀ ਜਿਹੜੀ ਹੁਣ ਜ਼ਰੂਰਤ ਆ। ਕੈਲ ਟ੍ਰੇਨ ਵਾਲੇ ਬੰਦੇ ਲੱਭੋ, ਆਪਣੇ ਬਹੁਤ ਬੰਦੇ ਕੰਮ ਕਰਦੇ ਨੇ ਜਿਹੜੇ ਕੈਲ ਟ੍ਰਾਂਸ ਦੇ ਵਿੱਚ। ਉਹਦੇ ਤੇ 99 ਤੇ ਹੁਣ ਵਰਕ ਵੀ ਕਾਫੀ ਹੋ ਰਿਹਾ, ਜੇ ਤੁਸੀਂ ਦੇਖੋ ਨਾ ਐਕਸਪੈਂਡ ਕਾਫੀ ਹੋ ਰਿਹਾ, ਮਡੇਰੇ ਲੱਗੇ ਵੀ, ਲਿਵਿੰਗਸਟਨ ਹੋ ਰਿਹਾ ਜੀ। ਹਾਂਜੀ ਹਾਂ ਜੀ ਐਕਸਪੈਂਡ। ਮੇਰੇ ਖਿਆਲ ਦੇ ਵਿੱਚ ਤਾਂ ਜਿੰਨਾ ਕੁ ਬੁਲਟ ਟ੍ਰੇਨ ਤੇ ਪੈਸਾ ਖਰਚ ਹੋ ਰਿਹਾ ਨਾ, ਜੇ ਫਰੀਵੇ ਤੇ ਖਰਚ ਹੋ ਰਿਹਾ, ਬਹੁਤ ਵੇਸਟ ਹੋਇਆ ਮਨੀ ਜਾ। ਫਰੀਵੇ ਬਹੁਤ ਵਧੀਆ ਬਣ ਜਾਂਦਾ। ਵੇਸਟ ਦਾ ਤਾਂ ਨਹੀਂ, ਵੇਸਟ ਤਾਂ ਆ ਜੀ ਬਿਲਕੁਲ ਹੀ ਤਾਂ ਬਣੂਗੀ। ਹੁਣ ਹਾਲ ਦੀ ਘੜੀ 10 ਸਾਲ ਤਾਂ ਹੋ ਗਏ ਆ, ਕਹਿੰਦੇ 10 ਸਾਲ ਹੋਰ ਲਾ ਦੇਣੇ, ਉਦੋਂ ਤਾਈਂ ਤਾਂ ਬੁਲਟ ਟ੍ਰੇਨ ਦੀ ਸਪੀਡ ਸਲੋ ਮੈਨੂੰ ਲੱਗਦਾ ਬੁਲਟ ਟ੍ਰੇਨ ਵਾਲਾ ਤਾਂ ਹੁਣ ਠੰਡਾ ਹੀ ਪਊਗਾ ਬਸਤਾ, ਕਿਉਂਕਿ ਕਰੋਨਾ ਕਰਕੇ ਹੁਣ ਕੰਪਨੀਆਂ ਤਾਂ ਲੋਕ ਬੇਰੀਏ ਤੋਂ ਬਾਹਰ ਨੂੰ ਮੂਵ ਆਉਣ ਨੂੰ ਫਿਰਦੇ ਆ। ਕੰਪਨੀਆਂ ਕਹਿੰਦੇ ਘਰੋਂ ਕੰਮ ਕਰੋ। ਗੱਲ ਏਦਾਂ ਜੀ, ਸਾਡਾ ਜਿਹੜਾ ਫਰੀਨੋ ਹੈਗਾ ਉਹ ਚੀਰ ਕੇ 2 ਟੋਟੇ ਕਰਤਾ ਟ੍ਰੇਨ ਨੇ। ਸੋ ਵਿੱਚੋਂ ਦੀ ਟ੍ਰੇਨ ਨਿਕਲਦੀ ਹੈ, ਇਸ ਵੇਲੇ ਸਾਡੇ ਤਾਂ ਕੰਸਟਰਕਸ਼ਨ ਬਹੁਤ ਜਾਰੀ ਚੱਲ ਰਹੀ ਹੈ। ਸੋ ਸਾਡੇ ਸ਼ਹਿਰ ਵਾਲਿਆਂ ਨੂੰ ਤਾਂ ਥੋੜ੍ਹੀਆਂ ਬਹੁਤ ਜੋਬਾਂ ਮਿਲੀਆਂ ਆ। ਜੋਬਾਂ ਮਿਲੀਆਂ, ਕਈਆਂ ਨੂੰ ਪੈਸੇ ਬਹੁਤ ਮਿਲੇ ਆ। ਹਾਂਜੀ ਪੈਸੇ ਵੀ ਬਹੁਤ ਮਿਲੇ, ਜਿਹੜੇ ਰਾਹ 'ਚ ਆ ਗਏ ਜੀ ਬਹੁਤ ਉਹਨਾਂ ਨੇ ਕੱਟ ਲਿਆ ਜੀ। ਨਹੀਂ ਚਲੋ ਚੰਗੀ ਗੱਲ ਆ, ਹਰ ਇੱਕ ਦਾ ਜਦੋਂ ਇਹ ਮੌਕਾ ਹੁੰਦਾ, ਇਹ ਤਾਂ ਕੁਦਰਤੀ ਜਿਹੜੀ ਇਹ ਗੱਲ ਆ, ਜਦੋਂ ਸਰਕਾਰ ਕਰਦੀ ਇੱਦਾਂ ਦੇ ਕੰਮ ਫਾਇਦਾ ਹੋ ਜਾਂਦਾ ਕਈਆਂ ਨੂੰ। ਕਰਨੈਲ ਸਿੰਘ ਜੀ ਜੁੜੇ ਨੇ ਆਪਣੇ ਅਗਲੇ ਕਾਲਰ। ਸਤਿ ਸ਼੍ਰੀ ਅਕਾਲ ਜੀ ਕਰਨੈਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਕਿ ਸਾਡੇ ਭੈਣ ਜੀ ਨੇ ਆਹ ਬੱਚੇ ਦਾ ਇਹ ਨਹੀਂ ਦੱਸਿਆ, ਪਰ ਮੇਰਾ ਰਮਨ ਢਿੱਲੋਂ ਨੂੰ ਮੇਰੇ ਕਹਿਣ ਵਾ ਵੀ ਇੱਦਾਂ ਦੇ ਕੇਸ ਕੱਢੋ ਤੁਸੀਂ, ਕਿਉਂਕਿ ਟਰੱਕਿੰਗ ਦੇ ਵਿੱਚ ਸਾਰਾ ਸਭ ਕੁਝ ਇਨਫੋਰਮੇਸ਼ਨ ਤੁਹਾਨੂੰ ਪਤਾ ਆ। ਉਸ ਕੇਸ ਨੂੰ ਕੱਢ ਕੇ ਅੱਗੇ ਲਿਆਓ, ਨਾਲੇ ਜਿਹੜੇ ਬੰਦੇ ਇਹ ਕੰਪਨੀਆਂ ਇਹ ਦਵਾ ਰਹੇ ਆ, ਨਾਲੇ ਉਹਨਾਂ ਨੂੰ ਥੋੜ੍ਹਾ ਜਿਹਾ ਗਾਹਾਂ ਵਾਸਤੇ ਅਕਲ। ਬਸ ਇੰਨਾ ਕੁਝ। ਧੰਨਵਾਦ। ਸੋ ਬਿਲਕੁਲ ਰਮਨ ਜੀ, ਇਹਦੇ ਤੇ ਨਾ ਜ਼ਰੂਰ ਪਲੀਜ਼ ਆਪ ਸਾਡੇ ਵੱਲੋਂ ਵੀ ਬੇਨਤੀ ਆ, ਇਹ ਤੇ ਵਰਕਆਊਟ ਕਰੋ। ਦੇਖੋ ਹੁਣ ਮਾਂ ਪਿਓ ਆ ਵਿਚਾਰੇ, ਕੀ ਉਹਨਾਂ ਦੀ ਪੋਜੀਸ਼ਨ ਸੀ, ਹੈ ਨਾ। ਸੋ ਇਹ ਕੱਲ ਨੂੰ ਕਿਸੇ ਹੋਰ ਨਾਲ ਵੀ ਵਾਪਰ ਸਕਦਾ, ਕਈਆਂ ਨਾਲ ਵਾਪਰਿਆ ਵੀ ਹੋਣਾ। ਜਿੱਦਾਂ ਦੱਸ ਕੇ ਗਏ ਨੇ, ਜਿੱਦਾਂ ਦੱਸ ਕੇ ਗਏ, ਕਹਿੰਦੇ ਵੀ ਮੈਂ ਆਪਣੇ ਜਿਹੜੇ ਬੇਟੇ ਦੀ ਉਹਦੇ ਲਈ ਉਹ ਫਾਈਟ ਕਰ ਰਹੇ ਹੈਗੇ ਨਾਲ ਦੇ ਨਾਲ, ਜਿਹੜੇ ਉਹਨੇ ਆਪਣੇ ਪਹਿਲਾਂ ਵੀ ਜਿਹੜੇ ਭਾਜੀ ਨੰਬਰ ਦੇ ਕੇ ਗਏ ਉਹਨਾਂ ਨੂੰ ਵੀ ਨਾਲ ਲੈ ਕੇ ਨਾ ਜ਼ਰੂਰ ਜੀ ਬਿਲਕੁਲ ਕੰਟੈਕਟ ਜਿਹੜਾ ਉਹ ਕਰੋ, ਇਹ ਜ਼ਰੂਰੀ ਆ। ਤੇ ਬਿਲਕੁਲ, ਪਰ ਤੁਸੀਂ ਦੇਖੋ ਮੈਂ ਉਹ ਕੰਪਨੀ ਵਾਲਿਆਂ ਤੇ ਵੀ ਹੈਰਾਨ ਆ ਵੀ ਯਾਰ ਐਡੀ ਮਾੜੀ ਗੱਲ ਵੀ ਬੰਦਾ ਤੁਹਾਡੇ ਲਈ ਕੰਮ ਕਰਦਾ, ਮੁੰਡਾ 26 ਸਾਲਾਂ ਦਾ ਲਿਟਰਲੀ ਚਲੇ ਗਿਆ, ਹਨਾ। ਤੁਸੀਂ ਚੱਕ ਕੇ ਨਾਮ ਚੇਂਜ ਕਰਕੇ ਹੋਰ ਜੀ, ਹਨਾ, ਹੱਦ ਹੋ ਗਈ ਵੈਸੇ, ਹਨਾ। ਇੰਨਾ ਵੀ ਜਿਹੜਾ ਲੋ ਲੈਵਲ ਤੇ ਬੰਦਾ ਚੱਲ ਜਾਏ, ਕੋਈ ਪੈਸਾ ਹੀ ਥੋੜ੍ਹਾ ਸਾਰਾ ਕੁਝ ਲਾਲਚ ਹੈਗਾ। ਲਾਲਚ ਮਾੜੀ ਚੀਜ਼ ਆ ਕਿ ਉਹਨਾਂ ਦੇ ਦੇਖੋ ਜੀ ਸਾਂਭਣਾ ਚਾਹੀਦਾ। ਜੇ ਤੁਸੀਂ ਉਹ ਤੋਂ ਇੱਦਾਂ ਦਾ ਕੁਛ ਕਰਾ ਰਹੇ ਸੀ, ਜਿਹੜਾ ਤੁਸੀਂ ਉਹਨਾਂ ਨੂੰ ਜਿੱਦਾਂ ਵੀ ਆ, ਜੋ ਵੀ ਤੁਹਾਡੀ ਇੰਟਰਨਲ ਉਹਨਾਂ ਦੀ ਉਹ ਸੀਗੀ, ਪਰ ਬਾਅਦ ਦੇ ਵਿੱਚ ਘੱਟੋ ਘੱਟ ਪਰਿਵਾਰ ਨੂੰ ਤਾਂ ਸਾਂਭ ਲਓ ਘੱਟੋ ਘੱਟ, ਜੇ ਹੋਰ ਨਹੀਂ ਤੁਸੀਂ ਕੁਛ ਕਰਨਾ ਤਾਂ। ਲਖਬੀਰ ਜੀ ਸਤਿ ਸ਼੍ਰੀ ਅਕਾਲ।
ਜੀ ਪ੍ਰੋਬਲਮ ਤਾਂ ਇੱਥੋਂ ਆ ਕਿ ਪ੍ਰੋਬਲਮ ਤਾਂ ਬਾਹਲੀ ਵੱਡੀ ਲੱਗਦੀ ਆ ਪਿੱਛੇ, ਕਿਉਂਕਿ ਜਿੰਨਾ ਕੁ ਲਗਾ ਰੱਖਿਆ ਗਿਆ, ਜਿੰਨਾ ਕੀਤਾ ਗਿਆ, ਪ੍ਰੋਬਲਮ ਜ਼ਿਆਦਾ ਵੱਡੀ ਲੱਗਦੀ ਇਹਨਾਂ ਦੀ। ਜੀ ਜੀ। ਨਾਲੇ ਰਮਨ ਜੀ, ਇਹ ਮੈਂ ਮੈਜੋਰਟੀ ਆਫ ਜਿਹੜੇ ਪਰਿਵਾਰ ਆ ਉਹਨਾਂ 'ਚ ਇਹ ਦੇਖਿਆ ਵੀ ਜਿਨ੍ਹਾਂ ਦੇ ਟਰੱਕਿੰਗ 'ਚ ਕੰਮ ਕਰਦੇ ਹੁਣ ਪਿੱਛੇ ਪਤਾ ਹੀ ਨਹੀਂ, ਨਾ ਜਿਹੜੀ ਉਹਨਾਂ ਦੀ ਸਿੰਗਣੀ ਆ ਉਹਨਾਂ ਨੂੰ ਨਹੀਂ ਪਤਾ, ਪਰਿਵਾਰਾਂ ਨੂੰ ਪਤਾ ਹੀ ਨਹੀਂ ਹੈ ਵੀ ਫੋਲੋ ਅਪ ਕਿੱਦਾਂ ਕਰਨਾ ਆ, ਰਾਈਟ? ਕਿਉਂਕਿ ਇਹ ਵੀ ਇੱਕ ਚੀਜ਼ ਹੈਗੀ ਆ। ਇਸ ਵੇਲੇ ਆਪਣਾ ਪ੍ਰੋਗਰਾਮ ਜਿਹੜੇ ਆ ਉਹ ਜ਼ਿਆਦਾਤਰ ਪਰਿਵਾਰ ਹੀ ਸੁਣਦੇ ਆ, ਸੋ ਪਰਿਵਾਰਾਂ ਨੂੰ ਵੀ ਬੇਨਤੀ ਹੈ ਕਿ ਵੀ ਜੇ ਤੁਹਾਡਾ ਬੱਚਾ, ਬੇਟਾ, ਹਸਬੈਂਡ ਜਾਂ ਕੋਈ ਵੀ ਬਾਹਰ ਕੰਮ ਕਰ ਰਿਹਾ, ਖਾਸ ਕਰਕੇ ਟਰੱਕਿੰਗ ਤੇ ਕਰ ਰਿਹਾ, ਤਾਂ ਥੋੜਾ ਜਿਹਾ ਖਿਆਲ ਰੱਖੋ। ਆਈ ਮੀਨ ਕੁਛ ਨਾ ਕੁਛ ਪੁੱਛ ਲਓ, ਕੁਛ ਨਾ ਕੁਛ ਗੱਲ ਕਰ ਲਓ, ਤਾਂ ਕਿ ਪਤਾ ਲੱਗਦਾ ਰਹੇ ਵੀ ਕੀ ਸਿਚੁਏਸ਼ਨ ਹੈਗੀ ਉਹਨਾਂ ਦੀ ਚੱਲ ਰਹੀ ਹੈਗੀ। ਜੀ ਲਖਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਦੱਸਣਾ ਸੀਗਾ ਕਿ ਅੱਜ ਈਮੇਲ ਆਈ ਅੱਜ ਓਵਰਡਰਾਈਵ ਮੈਗਜ਼ੀਨ ਤੋਂ ਬਰੋਕਰ ਟਰਾਂਸਪੋਰਟਸੀ ਬਾਰੇ, ਕਹਿੰਦੇ ਬਈ ਆਪਣਾ ਕੰਮ ਪੀਰੀਅਡ ਸ਼ੁਰੂ ਹੋਣ ਲੱਗਾ, ਉਹਦੇ ਬਾਰੇ ਸ਼ਾਇਦ ਤੁਹਾਨੂੰ ਵੀ ਪਤਾ ਹੋਊਗਾ, ਤਾਂ ਉਹਦੇ ਪੁੱਛਣਾ ਸੀਗਾ। ਜੀ ਬਿਲਕੁਲ ਜੀ, ਬਰੋਕਰ ਟਰਾਂਸਪੇਰੈਂਸੀ ਬਾਰੇ ਜਿਹੜੀ ਪਟੀਸ਼ਨ ਹੋਈ ਸੀ ਮਈ ਦੇ ਵਿੱਚ, ਉਹਦੇ ਲਈ ਕਮੈਂਟ ਪੀਰੀਅਡ ਸ਼ੁਰੂ ਹੋਣ ਜਾ ਰਿਹਾ ਆ। ਸੋ ਜਿਵੇਂ ਹੀ ਉਹ ਕਮੈਂਟ ਪੀਰੀਅਡ ਜਿਹੜਾ ਆ ਉਹ ਸ਼ੁਰੂ ਹੋ ਜਾਂਦਾ ਹੈ, ਸੋ ਅਸੀਂ ਤੁਹਾਡੇ ਨਾਲ ਫਿਰ ਸ਼ੇਅਰ ਕਰਾਂਗੇ। ਉਹਦੇ ਵਿੱਚ ਮੇਰੇ ਖਿਆਲ 8 ਜਾਂ 9 ਕੁਐਸਚਨ ਪੁੱਛੇ ਜਾਣੇ ਆ ਇਹਨਾਂ ਦੇ ਵੱਲੋਂ, FMCSA ਵੱਲੋਂ। ਸੋ ਉਹਨਾਂ 8-9 ਕੁਐਸਚਨਾਂ ਦਾ ਅਸੀਂ ਟਰਾਈ ਕਰ ਰਹੇ ਹਾਂ ਕਿ ਜੇ ਅਸੀਂ ਆਨਸਰ ਜਿਹੜਾ ਆ ਉਹ ਪਹਿਲਾਂ ਕਰਕੇ ਤੁਹਾਨੂੰ ਪ੍ਰੀ ਰਿਟਨ ਕਰਕੇ ਦੇ ਸਕੀਏ। ਸੋ ਉਹਦੇ ਤੇ ਅਸੀਂ ਬਿਲਕੁਲ ਨਜ਼ਰ ਰੱਖੀ ਹੋਈ ਹੈ। ਜਿੱਦਾਂ ਹੀ ਉਹ ਆਪਣਾ ਕਮੈਂਟ ਪੀਰੀਅਡ ਖੁੱਲ੍ਹਦਾ ਆ ਤੇ ਉਹਦੇ ਵਿੱਚ ਆਪਾਂ ਨੂੰ ਜਿਹੜੀ ਆ ਉਹ ਡੀਟੇਲ ਵਿੱਚ ਆਪਾਂ ਕਮੈਂਟਸ ਕਰਨੇ ਸ਼ੁਰੂ ਕਰਾਂਗੇ। ਸੋ ਕਮੈਂਟ ਜਿਹੜੇ ਆ ਉਹ ਪਾਣੇ ਪੈਣੇ ਆ, ਪਲੀਜ਼ ਮੇਕ ਸ਼ੋਰ ਕਰਿਓ। ਜਦੋਂ ਸ਼ੁਰੂ ਹੋ ਗਏ ਆਪਾਂ ਅਨਾਉਂਸ ਕਰਾਂਗੇ ਰੇਡੀਓ ਤੇ। ਤਿਆਰ ਰਹੋ ਇਸ ਵਾਰ, ਧੁੱਕੀ ਕੱਢ ਦਿਓ ਜਿੱਦਾਂ ਕਹਿੰਦੇ ਹੁੰਦੇ ਆ ਜੀ। ਹਾਂਜੀ ਬਿਲਕੁਲ, ਥੈਂਕ ਯੂ। ਹਰਜੋਤ ਭਾਜੀ ਬਹੁਤ ਕੰਪਲੀਕੇਟਡ ਹੈ, ਮੈਂ ਕੱਲ ਪੜ੍ਹਦਾ ਸੀਗਾ, ਕੱਲ ਦੇਖਿਆ ਸੀ ਮੈਂ ਸਾਰਾ। 8 ਕੇ 9 ਕੁਐਸਚਨ ਹੈਗੇ ਆ, ਬੜੇ ਕੰਪਲੀਕੇਟਡ ਤਰੀਕੇ ਨਾਲ ਲਿਖੇ ਹੋਏ ਆ। ਸੋ ਉਹਨੂੰ ਆਮ ਨਾਰਮਲ ਜੇ ਮੈਨੂੰ 2-3 ਦਿਨ ਲੱਗ ਰਹੇ ਉਹਨੂੰ ਦੇਖ ਕੇ ਕਰਨ ਨੂੰ, ਤਾਂ ਫਿਰ ਆਬਵੀਅਸਲੀ ਬੜਾ ਔਖਾ ਹੈ ਉਹਨੂੰ ਸਾਰਾ ਜਿਹੜਾ ਕੰਪਲੇਂਟ ਜਿਹੜੀ ਪੂਰੀ ਉਹਦੀ ਜਿਹੜੇ ਕਮੈਂਟਸ ਭਰਨੇ ਜਿਹੜੇ। ਕੋਈ ਨਹੀਂ, 1 ਬਾਈ 1 ਆਪਾਂ ਸਾਰਿਆਂ ਨੂੰ ਐਕਸਪਲੇਨ ਕਰਾਂਗੇ ਤਾਂ ਕਿ ਫਿਰ ਜਿਹੜਾ ਅਲਟੀਮੇਟਲੀ ਫਿਰ ਤਦੇ ਫਾਇਦਾ ਹੋਣਾ, ਨਹੀਂ ਤਾਂ ਐਵੇਂ ਖਬਰ ਕਾਲ ਕਰਕੇ ਜਾਂ ਖਬਰਾਂ ਸੁਣ ਕੇ ਸਵਾਦ ਲੈ ਕੇ ਨਹੀਂ ਕੋਈ ਫਾਇਦਾ ਹੋਣਾ। ਐਕਟ ਕਰਨਾ ਪੈਣਾ ਜਿੱਦਾਂ ਉਹ ਬਿਲਕੁਲ। ਉਹਦਾ ਵੀ ਹਰਜੋਤ ਭਾਈ ਜਿਹੜਾ ਦੂਜਾ ਵੀ ਸੀ, ਜਿਹੜੇ ਆਵਰਸ ਆਫ ਸਰਵਿਸ ਹੈਗੇ ਆ, ਉਹ ਵੀ ਕਿਉਂਕਿ ਜਿਹੜਾ ਇਨਫਰਾਸਟਰਕਚਰ ਬਿੱਲ ਹੈਗਾ ਉਹ ਮੇਰੇ ਖਿਆਲ ਡਿਲੇ ਹੋਈ ਜਾ ਰਿਹਾ, ਉਹਦੇ 'ਚ ਵੀ 2 ਮਹੀਨੇ ਪਏ ਆ। ਤੇ ਜਿਹੜੀ ਸੈਪਟੈਂਬਰ 29 ਹੈਗੀ ਆ, ਉਹ ਜੇ ਉਹਦਾ ਕੁਛ ਨਹੀਂ ਹੁੰਦਾ ਬਿੱਲ ਦਾ ਉਨੀ ਦੇਰ ਤੱਕ, ਤੇ ਸੈਪਟੈਂਬਰ 29 ਨੂੰ ਲਾਗੂ ਹੋ ਸਕਦੇ ਆ ਜਿਹੜੇ ਆਵਰਸ ਆਫ ਸਰਵਿਸ, ਜਿਹੜੀਆਂ ਚੇਂਜਸ ਲਾਗੂ ਹੋਈਆਂ ਸੀਗੀਆਂ 4 ਚੇਂਜਸ, ਉਹ ਵੀ ਜਿਹੜੀਆਂ ਚੇਂਜਸ ਆ ਉਹਨਾਂ ਦੇ ਵੀ ਆਸ ਹੈਗੀ ਆ ਵੀ ਉਹ ਵੀ ਸ਼ਾਇਦ ਹੋ ਸਕਦਾ ਕਿ ਲਾਗੂ ਹੋ ਜਾਣ। ਕਿਉਂਕਿ ਜਿੰਨਾ ਚਿਰ ਤੱਕ ਇਨਫਰਾਸਟਰਕਚਰ ਬਿੱਲ ਜਿਹੜਾ ਆ ਜੇ ਨਾ ਹੋਇਆ ਉਨੀ ਦੇਰ ਤੱਕ ਪਾਸ ਜਾਂ ਕੁਛ ਨਾ ਹੋਇਆ ਤਾਂ ਉਹ ਲਾਗੂ ਹੋ ਜਾਣਗੇ ਫਿਰ। ਜੀ। ਤੇ ਇੱਕ ਜਿਹੜੀ ਇੱਕ ਹੋਰ ਹੁਣੇ ਨਿਊਜ਼ ਜਿਹੜੀ ਆ ਰਹੀ ਆ, ਲਿਫਟ ਨੇ ਆਪਣੀ ਸਰਵਿਸ ਕੈਲੀਫੋਰਨੀਆ ਦੇ ਵਿੱਚ ਸਸਪੈਂਡ ਕਰ ਦਿੱਤੀ ਆ। ਇਹਨਾਂ ਨੂੰ ਆਦੇਸ਼ ਮਿਲ ਗਏ ਸੀਗੇ ਵੀ ਆਪਣੇ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਐਜ਼ ਏ EMPLOYE ਜਿਹੜਾ ਉਹ ਤੁਸੀਂ ਕਲਾਸੀਫਾਈ ਕਰੋ, ਪਰ ਉਹਨਾਂ ਦੇ ਜਿਹੜੇ ਟੌਪ ਐਗਜ਼ੀਕਿਊਟਿਵ ਕਹਿੰਦੇ ਊਬਰ ਤੇ ਲਿਫਟ ਨੇ ਦੋਨਾਂ ਨੇ ਹੀ ਪਿਛਲੇ ਹਫ਼ਤੇ ਧਮਕੀ ਦਿੱਤੀ ਸੀ ਵੀ ਅਸੀਂ ਇਹ ਨਹੀਂ ਤਾਂ ਸਸਪੈਂਡ ਕਰ ਦੇਣੀ ਆ। ਤਾਂ ਆਲਰੇਡੀ ਜਿਹੜੀ ਆ ਉਹਨਾਂ ਨੇ ਸਸਪੈਂਡ ਜਿਹੜੀ ਉਹ ਕਰ ਦਿੱਤੀ ਆ। ਤੇ ਊਬਰ ਵਾਲੇ ਵੀ ਸੋਚ ਰਹੇ ਆ ਵੀ ਜਿਹੜਾ ਕਹਿੰਦੇ ਸੀ ਹਾਂ ਵੀ ਕਰ ਦੇਣਾ ਇਹਨਾਂ ਨੇ, ਪਰ ਲਿਫਟ ਨੇ ਤਾਂ ਆਲਰੇਡੀ ਜਿਹੜਾ ਜੀ ਇਹ ਲੈ ਲਿਆ ਜੀ ਫੈਸਲਾ। ਇਹ ਅੱਜ ਉਹਨਾਂ ਨੇ ਕਰਤਾ ਜੀ ਕੰਮ। ਬਿਲਕੁਲ। ਇਹ ਜਿਹੜਾ ਇਹ ਆਉਣ ਵਾਲਾ ਮਤਲਬ ਕਿ ਟਾਈਮ ਜਿਹੜਾ ਦੱਸ ਰਿਹਾ ਸੀਗਾ ਕਿ ਇਹ ਜਿਹੜਾ ਸਟੈਪ ਹੈਗਾ ਇਹ ਚੁੱਕਿਆ ਜਾ ਸਕਦਾ, ਔਰ ਇਹ ਸਟੈਪ ਜਿਹੜਾ ਸੀਗਾ ਕਿਉਂਕਿ ਲਾਜ਼ਮੀ ਹੋ ਗਿਆ ਸੀ, ਕਿਉਂਕਿ ਇਹ ਜਿੰਨੇ ਊਬਰ ਜਾਂ ਲਿਫਟ ਦੇ ਥੱਲੇ ਡਰਾਈਵਰਸ ਕੰਮ ਕਰਦੇ ਹੈਗੇ ਆ ਉਹਨਾਂ ਨੂੰ EMPLOYE ਦੇ ਤੌਰ ਤੇ ਲੈ ਕੇ ਆਉਣਾ ਇੰਨਾ ਮੇਰੇ ਖਿਆਲ ਕੰਪਨੀਆਂ ਦੇ ਵੱਸ ਦਾ ਰੋਗ ਨਹੀਂ ਹੈਗਾ। ਸੋ ਕਾਫੀ ਵੱਸ ਦਾ ਰੋਗ ਨਹੀਂ ਹੈ, ਆਰਥਿਕ ਤੌਰ ਤੇ ਨਹੀਂ ਚਾਹੁੰਦੇ ਜੀ। ਦੇਖੋ ਉਹਨਾਂ ਨੂੰ ਕਿੰਨਾ ਕੁਛ ਜਿਹੜਾ ਲਾਇਬਿਲਟੀ ਬਹੁਤ ਹੈ ਨਾ, ਲਾਇਬਿਲਟੀ ਹੋਗੀ ਨਾ, ਉਹੀ ਵਰਕਰਸ ਕਾਮ ਦੇਣੀ ਪੈਣੀ, ਛੁੱਟੀਆਂ ਦੇਣੀਆਂ ਪੈਣੀਆਂ, ਪੇਰੋਲ ਟੈਕਸ ਦੇਣਾ ਪੈਣਾ, ਸਾਰਾ ਕੁਛ ਜੀ। ਹੁਣ ਦੇਖੋ ਜੀ ਇਹਦੇ ਨਾਲ ਸਿਰਫ ਊਬਰ ਤੇ ਲਿਫਟ ਬੰਦਿਆਂ ਨੂੰ ਜਿਹੜਾ ਆਪਣਾ ਪੈਸੇਂਜਰ ਕੈਰੀ ਕਰਨ ਵਾਲੀ ਗੱਲ ਆ ਉੱਥੋਂ ਤੱਕ ਨਹੀਂ ਹੈਗੀ, ਇਹ ਸਾਰੀ ਗਿਗ ਇਕਨੋਮੀ ਦੇ ਉੱਤੇ ਇਹਨੇ ਇਫੈਕਟ ਕਰਨਾ ਹੈਗਾ। ਸੋ ਜਿਹੜੇ ਆ ਆਪਣੇ ਫੂਡ ਡਿਲੀਵਰੀ ਆ, ਜੋ ਵੀ ਕੁਛ ਇਹ ਚੱਲ ਰਿਹਾ ਹੈਗਾ, ਵਗੈਰਾ ਉਹਨਾਂ ਤੇ ਵੀ ਅਸਰ ਪੈਣਾ, ਉਹਦੇ ਵਿੱਚ ਆ ਜਾਣਾ, ਇਹ ਵੀ ਅਲਟੀਮੇਟਲੀ ਉਹਦੇ ਵਿੱਚ ਆ ਜਾਣਾ ਆ। ਹੁਣ ਤੁਸੀਂ ਦੇਖੋ ਜਦੋਂ ਊਬਰ ਵਾਲਿਆਂ ਨੇ ਜੇ ਬੰਦ ਕਰਤਾ, ਊਬਰ ਈਟ ਕਾਫੀ ਜਿਹੜਾ ਇੱਕ ਵੱਡਾ ਕੰਮ ਆ, ਜੇ ਉਹਨਾਂ ਨੇ ਵੀ ਬੰਦ ਕਰਤਾ ਦੂਜਿਆਂ ਨੂੰ ਮੌਕਾ ਤਾਂ ਮਿਲੂਗਾ ਬਿਜ਼ਨਸ ਜਿਹੜਾ ਉਹ ਲੈਣ ਦਾ, ਪਰ ਕੋਈ ਵੀ ਨਹੀਂ ਚਾਹੂਗਾ ਵੀ ਉਹ ਐਜ਼ ਏ EMPLOYE ਜਿਹੜਾ ਉਹਨਾਂ ਨੂੰ ਹੋਰ ਰੱਖਣ, ਕਿਉਂਕਿ 30% ਤਾਂ ਆਲਰੇਡੀ ਉਹ ਰੈਸਟੋਰੈਂਟਾਂ ਦੇ ਵਿੱਚੋਂ ਮਾਰਜਨ ਲਈ ਜਾਂਦੇ, ਕਿੱਥੋਂ ਹੋਰ ਉਹਨਾਂ ਨੇ ਜਿਹੜਾ ਉਹ ਖਿੱਚ ਲੈਣਾ ਕੰਮ। ਸੋ ਇਹ ਵੀ ਦੱਸਦੇ ਜਾਈਏ ਉਹ ਵੈਲਟ ਤੇ ਵੀ ਲਿਆ ਰਹੇ ਹੈਗੇ ਆ ਨਵੰਬਰ ਦੇ ਵਿੱਚ ਊਬਰ ਲਿਫਟ, ਇਹਨਾਂ ਨੇ ਮਿਲੀਅਨਸ ਆਫ ਡਾਲਰ ਇਕੱਠੇ ਕੀਤੇ ਆ, ਸਾਈਨ
ਕਰਾ ਰਹੇ ਆ ਸਾਈਨ ਪਈ ਉਹਦੇ ਵੈਲਟ ਦੇ ਉੱਤੇ ਪਈ ਹੋਣਾ 1099 ਹੋਣਾ ਚਾਹੀਦਾ ਜਾਂ W2, ਪਰ ਉਹਦੇ ਬਾਰੇ ਅਸੀਂ ਜ਼ਰੂਰ ਅਪਡੇਟ ਕਰਾਂਗੇ। ਕੁਝ ਕੁ ਮਿੰਟ ਪਹਿਲਾਂ ਦੀ ਖਬਰ ਸੀ ਕਿ ਲਿਫਟ ਨੇ ਆਪਣੀ ਸਰਵਿਸਿਜ਼ ਕੈਲੀਫੋਰਨੀਆ 'ਚ ਬੰਦ ਕਰ ਦਿੱਤੀ, ਸਸਪੈਂਡ ਕਰ ਦਿੱਤੀ ਹੈਗੀ ਆ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਮੈਂ ਰਮਨ ਭਾਜੀ ਨੂੰ ਵੀ ਦੱਸਣਾ ਚਾਹੁੰਦਾ, ਸਾਡੇ ਵੀ ਇੱਕ ਮੁੰਡੇ ਨਾਲ ਹੋਇਆ ਸੀ ਇਹ ਜਿਹੜਾ ਕੇਸ, ਉਹ ਐਕਸੀਡੈਂਟ ਹੋ ਗਿਆ ਤੇ ਉਹ ਵਰਕਕਾਮ ਜਵਾਨ ਨੇ ਭਰੀ ਨਹੀਂ ਸੀ, 3 ਦਿਨ ਬਾਅਦ ਜਾ ਕੇ ਭਰੀ। ਉਹ ਮੁੜ ਕੇ ਉੱਥੇ ਕੋਰਟ ਦੇ ਵਿੱਚ ਗਿਆ, ਪਹਿਲਾਂ ਉਹ ਬਿੱਲ ਆ ਗਿਆ ਉਹਦਾ ਹਸਪੀਟਲ ਦਾ 50-60 ਹਜ਼ਾਰ, ਤੇ ਮੁੜ ਕੇ ਦਾ ਦੁੱਧ ਕਰ ਲੈਂਦੇ ਆ। ਮੁੰਡਾ ਤਾਂ ਮੈਂ ਕਿੱਥੋਂ ਭਰਾ ਕੇ ਜਾ ਲਾ ਲਾ ਹੀ ਉਹ ਹੁਣ ਉਹ ਹੈਗਾ ਕੋਰਟ ਦੇ ਵਿੱਚ ਹੈ, ਤੇ ਕੋਰਟ ਦੇ ਵਿੱਚ ਜਾ ਕੇ ਉਹਨੇ ਕਹਿ ਦਿੱਤਾ ਵਾ ਮੇਰਾ ਡਰਾਈਵਰ ਹੀ ਨਹੀਂ। ਉਹਨੇ ਆਖਿਆ ਇੰਨੇ ਲੋਡ ਚੁੱਕਿਆ, ਆਹ ਡਰਾਈਵਰ ਆ ਤੇ ਹੁਣ ਸਾਰੇ ਪ੍ਰੂਫ ਤੇ ਹੁਣ ਉਹ ਸੋਸ਼ਲ ਸਿਕਿਉਰਿਟੀ ਤੇ ਪੈ ਰਿਹਾ ਉਹਦੀ ਤੇ। ਉਹ ਬੰਦਾ ਹੈਗਾ, ਉਹ ਰਮਨ ਹੋਣੀ ਵੀ ਜਾਣਦੇ, ਸ਼ਾਇਦ ਉਹ ਦੱਸਦਾ ਨਹੀਂਗਾ ਕਿਸੇ ਨੂੰ। ਚਲੋ ਆਪਾਂ ਨਾ ਕਾਹਨੂੰ ਲੈਣਾ, ਪਰ ਮਾੜੀ ਗੱਲ ਆ ਜੀ। ਆਪਣੇ ਲੋਕ ਕਰਦੇ ਭਾਜੀ ਜੀ। ਕੋਰਟ ਦੇ ਵਿੱਚ ਆ, ਤੇ ਕੋਰਟ ਦੇ ਵਿੱਚ ਉਹ ਗਿਆ ਵੀ ਤੇ ਉਹਨੂੰ ਆਖਿਆ ਤੇਰਾ ਕੋਈ ਕੰਮ ਨਹੀਂ, ਤੂੰ ਆਖਦਾ ਮੇਰਾ ਡਰਾਈਵਰ ਨਹੀਂ, ਉਹ ਨਹੀਂ ਜਾਣੀ ਸੋਚ ਜਾਣੇ ਜੀ। ਸੋ ਇਹਦੇ 'ਚ ਨਾ ਰਮਨ ਜੀ ਮੈਂ ਇੱਕ ਐਡ ਕਰਨੀ ਚਾਹੁੰਦਾ ਵੀ ਜਦੋਂ ਇੱਦਾਂ ਦੀ ਸਿਚੁਏਸ਼ਨ ਹੁੰਦੀ ਆ ਨਾ, ਇੰਸ਼ੋਰੈਂਸ ਕੰਪਨੀ ਜਿਹੜੀ ਇੰਸ਼ੋਰੈਂਸ ਨਹੀਂ ਲੈਂਦੇ ਕਈ ਵਾਰੀ, ਜੇ ਉਹਨਾਂ ਨੇ ਕਾਰਪੋਰੇਸ਼ਨ ਬਣਾਈ ਹੋ ਆ, ਸੋ ਇੱਦਾਂ ਦਾ ਸਟੇਟ ਦੇ ਕੋਲ ਵੀ ਫੰਡ ਹੈਗਾ ਆ, ਉਹਦੇ 'ਚੋਂ ਵੀ ਜਿਹੜਾ ਵਿਕਟਮ ਆ ਉਹਨੂੰ ਪੈਸੇ ਮਿਲ ਜਾਂਦੇ ਆ। ਫਿਰ ਸਟੇਟ ਜਿਹੜੀ ਆ ਉਹ ਕੰਪਨੀ ਦੇ ਅਗੇਂਸਟ ਲੀਨ ਲਾ ਦਿੰਦੇ ਆ। ਸੋ ਇੱਦਾਂ ਦਾ ਇੱਕ ਆਪਸ਼ਨ ਇਹ ਵੀ ਹੈਗਾ, ਇਹਦੇ 'ਤੇ ਵੀ ਥੋੜ੍ਹੀ ਰਿਸਰਚ ਕਰਿਓ, ਮੈਂ ਇੱਕ ਵਾਰ ਪੜ੍ਹਿਆ ਸੀ। ਜੀ ਜੀ ਬਿਲਕੁਲ ਆਪਸ਼ਨਾਂ ਤਾਂ ਦੇਖੋ ਜੀ, ਗੱਲ ਉਹੀ ਆ ਗਈ ਨਾ। ਹੁਣ ਜਿਹੜੀ ਆਪਾਂ ਉਬਰ ਲਿਫਟ ਦੀ ਗੱਲ ਕਰ ਰਹੇ ਹਾਂ, ਹੁਣ ਇੱਥੇ ਡਰਾਈਵਰ ਆ ਉਹ ਇੰਡੀਪੈਂਡੈਂਟ ਕੰਟਰੈਕਟਰ ਦੇ ਦਿੱਤਾ। ਹੁਣ ਉਸ ਡਰਾਈਵਰ ਨੂੰ ਕੋਈ ਸੱਟ ਪੇਟ ਲੱਗਦੀ ਕੁਛ ਹੁੰਦਾ ਆ, ਉਹਦਾ ਨਾ ਸਟੇਟ ਵਾਲੀ ਵਾਰਿਸ ਬਣਦਾ ਆ, ਨਾ ਕੰਪਨੀ ਉਹਦਾ ਚੁੱਕਦੀ ਆ। ਸੋ ਬੇਸਿਕਲੀ ਇਹੋ ਹੀ ਸੇਮ ਸਿਚੁਏਸ਼ਨ ਜਿਹੜੀ ਆ ਉਹ ਆਪਣੇ ਡਰਾਈਵਰਾਂ ਦੇ ਵਿੱਚ ਹੈਗੀ ਜਿਹੜੇ 1099 ਲੈਂਦੇ ਆ। ਬਿਲਕੁਲ ਸੇਮ ਸਿਚੁਏਸ਼ਨ ਹੈ, ਠੀਕ ਹੈ ਨਾ। ਉਹ ਸੋ ਜੇ ਉਹਨਾਂ ਨੂੰ ਸੱਟ ਪੇਟ ਲੱਗਦੀ, ਕੋਈ ਏਦਾਂ ਦਾ ਹਾਦਸਾ ਹੁੰਦਾ, ਤੇ ਉਹਨਾਂ ਦਾ ਕਿਸੇ ਪਾਸੇ ਵਾਲੀ ਵਾਰਿਸ ਨਹੀਂ ਕੋਈ ਬਣਦਾ। ਸੋ ਇਸ ਕਰਕੇ ਜਿਹੜੀ ਚੀਜ਼ ਹੈ ਬੜੀ ਇੰਪੋਰਟੈਂਟ ਹੈਗੀ ਆ, ਔਰ ਕੰਪਨੀਆਂ ਨੂੰ ਵੀ ਸਾਡੀਆਂ ਨੂੰ ਬਹੁਤ ਜ਼ਰੂਰੀ ਇਹ ਹਦਾਇਤ ਹੈਗੀ ਹੈ ਕਿ ਯਾਰ ਬਸ ਮਤਲਬ ਕਿ ਇਨਫ ਇਜ਼ ਇਨਫ ਵਾਲਾ ਜਿੰਨਾ ਕਰ ਲਿਆ ਭਾਈ, ਹੁਣ ਹੀ ਸਿੱਧੇ ਰਾਹ ਜਿਹੜਾ ਉਹ ਪੈ ਜਾਵੇ। ਹੁਣ ਵੀ ਰਾਜਕਿਰਨ, ਹੁਣ ਵੀ ਜਿਹੜੀਆਂ ਕੰਪਨੀਆਂ, ਮੈਂ ਐਵੇਂ ਗੱਲ ਮੈਂ ਇਹ ਚੀਜ਼ ਜਿਹੜੀ ਹੈ ਐਕਚੁਅਲੀ ਕਹਿਣੀ ਨਹੀਂ ਸੀ ਚਾਹੁੰਦਾ, ਪਰ ਮੈਂ ਕਹਿਣ ਤੋਂ ਬਿਨਾਂ ਰਿਹਾ ਵੀ ਨਹੀਂ ਜਾਂਦਾ ਕਿ ਅਜੇ ਵੀ ਜਿਹੜੀਆਂ ਕੰਪਨੀਆਂ ਹੈਗੀਆਂ, ਤੁਸੀਂ ਅਨਐਕਸਪੈਕਟਡ ਚੀਜ਼ਾਂ ਨੂੰ ਬਿਲਕੁਲ ਏਦਾਂ ਕੇਅਰ ਨਹੀਂ ਕਰਦੇ ਬਿਲਕੁਲ ਵੀ। ਬਹੁਤ ਕਾਲਸ ਜਿਹੜੀਆਂ ਆਉਂਦੀਆਂ ਦੇਖੀ ਦੀਆਂ ਸੁਣੀ ਦੀਆਂ, ਕਈ ਵਾਰੀ ਮੌਕਾ ਮਿਲ ਜਾਂਦਾ ਵੀ ਜਿੱਥੇ ਕੋਈ ਕੰਪਨੀ ਜਿਹੜੀ ਹਾਇਰ ਕਰ ਰਹੀ ਆ ਉਹਦੇ ਲਾਗੇ ਬੈਠੇ ਆ, ਉਹਨਾਂ ਸਪੀਕਰ ਫੋਨ ਤੇ ਪਾਇਆ ਆ ਔਰ ਉਹ ਗੱਲ ਕਰ ਰਹੇ ਆ, ਤੇ ਉਹ ਮਤਲਬ ਕਿ ਸਿੱਧੇ ਅੱਗੇ ਕਹੀ ਜਾ ਰਹੇ ਵੀ ਕੋਈ ਗੱਲ ਨਹੀਂ ਲੌਗ ਬੁੱਕ ਤੁਸੀਂ ਕਰ ਲਿਓ ਜਿੱਦਾਂ ਤੁਹਾਡਾ ਦਿਲ ਕਰੂਗਾ, ਕੋਈ ਗੱਲ ਨਹੀਂ ਕਰ ਦਿਆਂਗੇ, 50 ਸੈਂਟ ਪੇ ਕਰ ਦਿਆਂਗੇ। ਉੱਦਾਂ ਜੇ ਤੁਸੀਂ ਖਿੱਚ ਕੇ ਗੇੜੇ ਲਾ ਲਓਗੇ 60 ਵੀ ਪੇ ਕਰ ਦਿਆਂਗੇ, ਕੋਈ ਗੱਲ ਨਹੀਂ। ਮਤਲਬ ਇਹੋ ਜਿਹੀਆਂ ਕਾਲਾਂ ਜਿਹੜੀਆਂ ਇਹੋ ਜਿਹੀਆਂ ਸਪੀਕਰ ਫੋਨ ਤੇ ਲੱਗ ਕੇ ਸਾਨੂੰ ਸੁਣਦੀਆਂ ਕਿ ਜਿੱਥੇ ਹੈਰਾਨੀ ਹੁੰਦੀ ਹੈ ਵੀ ਇਹ ਮਤਲਬ ਕਿ ਫਿਰ ਕਿਉਂ ਮਤਲਬ ਬਾਅਦ ਦੇ ਵਿੱਚ ਕਿਉਂ ਰੋਣਾ ਰੋਂਦੇ ਆ, ਜਦੋਂ 50 ਸੈਂਟ 60 ਸੈਂਟ ਤੁਸੀਂ ਇੱਕ ਵਾਰੀ ਕਰਤੇ, ਜਦੋਂ ਤੁਹਾਡੇ ਹੁਣ ਅਗਾਂਹ ਜਾ ਕੇ 2 ਮਹੀਨੇ ਨੂੰ ਲੋਡ ਸਲੋ ਹੋ ਜਾਣੇ ਆ, ਉਦੋਂ ਰੌਲਾ ਪੈ ਜਾਣਾ ਜੀ ਤਨਖਾਹ ਵੱਧ ਗਈ। ਤਨਖਾਹ ਕਿਸੇ ਨੇ ਤੁਹਾਡੀ ਜੇਬ ਚੋਂ ਥੋੜੀ ਕੱਢ ਲਿਆ, ਤੁਸੀਂ ਆਪ ਮਤਲਬ ਇੱਕ ਦੂਜੇ ਤੋਂ ਅੱਗੇ ਭੱਜ ਕੇ ਤੁਸੀਂ ਇਹ ਕੰਮ ਕਰ ਰਹੇ ਆ। ਸੋ ਥੋੜੀ ਜਿਹੀ ਸ਼ਰਮ ਆਉਣੀ ਚਾਹੀਦੀ ਹੈ ਵੀ ਥੋੜਾ ਜਿਹਾ ਆਪਣੇ ਹਿਸਾਬ ਨਾਲ ਚੱਲੋ ਯਾਰ, ਜਿੰਨਾ ਕਿ ਤੁਹਾਡਾ ਲੋਡ ਹੈਗਾ, ਜਿੰਨਾ ਕਿ ਤੁਹਾਡਾ ਫਰੇਟ ਹੈਗਾ। ਇਸੇ ਕਰਕੇ ਰੌਲਾ ਇਹ ਆ ਕਿ ਜਿੱਦਣ ਮਾੜਾ ਜਿਹਾ ਜ਼ੋਰ ਆਉਂਦਾ ਲੋਡਾਂ ਦਾ, ਜਿੱਦਣ ਮਾੜਾ ਜਿਹਾ ਕੰਮ ਚੱਲਦਾ, ਉਦੋਂ ਤੁਸੀਂ ਭੱਜ ਕੇ ਇੱਕ ਦੂਜੇ ਦੇ ਡਰਾਈਵਰ ਖਿੱਚਣ ਚਲੇ ਜਾਂਦੇ ਆ, ਠੀਕ ਹੈ। ਤੇ ਜਿੱਦਣ ਤੁਹਾਡਾ ਮਾੜਾ ਜਿਹਾ ਆਉਂਦਾ ਉਦੋਂ ਤੁਸੀਂ ਰੌਲਾ ਪਾ ਦਿੰਦੇ ਆ ਵੀ ਭਾਈ ਇਹ ਤਨਖਾਹਾਂ ਬਹੁਤ ਵੱਧ ਗਈਆਂ, ਇਹ ਬਹੁਤ ਬੁਰਾ ਹਾਲ ਹੋ ਗਿਆ। ਸੋ ਕਾਮਨ ਸੈਂਸ ਯੂਜ਼ ਕਰੋ, ਥੋੜਾ ਜਿਹਾ ਸਟੇਬਲ ਰਹੋ ਜਿੱਥੇ ਸਟੇਬਲ ਤਨਖਾਹ ਹੈਗੀ ਆ। ਔਰ ਮੇਰੇ ਖਿਆਲ ਹਰਜੋਤ ਭਾਜੀ ਮੈਂ ਮਿਡ ਜੋ 2000 ਤੋਂ ਲੈ ਕੇ 2010 ਦੀ ਗੱਲ ਕਰਦਾ ਆ, ਮੇਰੇ ਖਿਆਲ ਪਿਛਲੇ 5-7 ਸਾਲਾਂ ਤੋਂ ਪਹਿਲਾਂ, 5 ਸਾਲ ਤੋਂ ਪਹਿਲਾਂ ਡਰਾਈਵਰ ਪੇ ਜਿਹੜੀ ਸੀ ਨਾ ਬੜੀ ਸਟੇਬਲ ਚੱਲ ਰਹੀ ਸੀ, ਬਹੁਤ ਸਟੇਬਲ ਸੀਗੀ, ਔਰ ਇੰਡਸਟਰੀ ਵਾਈਡ ਸਟੈਂਡਰਡ ਜਿਹਾ ਬਣਿਆ ਸੀਗਾ। ਤੇ ਹੁਣ ਇਹ ਹਾਲਤ ਹੋ ਗਿਆ ਵੀ ਕੋਈ ਸਟੈਂਡਰਡ ਰਹਿ ਹੀ ਨਹੀਂ ਗਿਆ। ਮੈਂ ਇਹ ਨਹੀਂ ਕਹਿੰਦਾ ਵੀ ਵੱਧ ਪੇ, ਹੁਣ ਪੇ ਕਰਨ ਨੂੰ ਤਾਂ ਹੁਣ ਜਿਹੜੇ ਆਪਣੇ ਵਾਲਮਾਰਟ ਵਾਲੇ ਆ ਉਹ 90 ਸੈਂਟ ਵੀ ਪੇ ਕਰਦੇ ਆ ਮੀਲ ਦੇ, ਠੀਕ ਹੈ ਨਾ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਨਾ ਕਰੋ, ਪਰ ਜੇ ਤੁਹਾਡੀ ਜੇਬ ਅਲਾਉ ਹੀ ਨਹੀਂ ਕਰਦੀ
ਫਿਰ ਨਾ ਕਰੋ ਜੀ। ਈਅਰ ਰਾਉਂਡ ਦਾ ਦੇਖੋ ਨਾ ਤੁਸੀਂ, ਈਅਰ ਰਾਉਂਡ ਦਾ ਤੁਹਾਡੀ ਐਵਰੇਜ ਪਰ ਮਾਈਲ ਕੀ ਪੈਂਦੀ ਆ, ਈਅਰ ਰਾਉਂਡ ਦੀ ਜੇ ਤੁਹਾਡੀ ਜੇਬ ਇਜਾਜ਼ਤ ਹੀ ਨਹੀਂ ਦਿੰਦੀ, ਤੁਸੀਂ ਕਿਹੜੇ ਹਿਸਾਬ ਦੇ ਨਾਲ ਆਫਰ ਕਰੀ ਜਾਂਦੇ ਇਹੋ ਜਿਹੀਆਂ ਚੀਜ਼ਾਂ, ਤੇ 50 ਸੈਂਟ 60 ਸੈਂਟ ਆਫਰ ਕਰੀ ਜਾਂਦੇ 1099 ਤੇ, ਫਿਰ ਇੰਸ਼ੋਰੈਂਸ ਕੈਲਕੂਲੇਸ਼ਨ ਨਹੀਂ, ਫਿਰ ਇਦਾਂ ਦੀ ਜਿਹੜੀਆਂ ਪ੍ਰੋਬਲਮਾਂ ਫੇਰ ਹੀ ਪੈਂਦੀਆਂ ਆ। ਜੀ 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 ਬਿਲਕੁਲ। ਤੇ ਨਾਲ ਹੀ ਹਾਂਜੀ ਜੀ, ਤੇ ਨਾਲ ਹੀ ਉਸ ਤੋਂ ਪਹਿਲਾਂ ਦੱਸ ਜਾਈਏ ਵੀ ਟਰੱਕਿੰਗ ਦੇ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਜਿਹੜਾ ਇਸ ਨੂੰ ਚੰਗੀ ਤਰ੍ਹਾਂ ਸਮਝ ਕੇ, ਐਜੂਕੇਟ ਹੋ ਕੇ, ਸੋਚ ਸਮਝ ਕੇ ਜਿਹੜਾ ਇਸ ਦੇ ਵਿੱਚ ਐਂਟਰ ਕਰੋ। ਸੋ ਉਸੇ ਮਾਮਲੇ ਦੇ ਵਿੱਚ ਜਿਹੜੇ ਅੱਵਲ ਵਾਲੇ ਆ ਉਹ ਕਲਾਸਾਂ ਜਿਹੜੀਆਂ ਉਹ ਲਾ ਰਹੇ ਨੇ ਇਸ ਮੰਥ ਦੇ ਵਿੱਚ, ਉਹਨਾਂ ਦੀਆਂ ਜਿਹੜੀਆਂ ਕਲਾਸਾਂ ਸੈਕਰਾਮੈਂਟੋ ਦੇ ਵਿੱਚ ਜਿਹੜੀਆਂ ਲੱਗਣੀਆਂ ਹੈ ਅਗਲੇ ਹਫਤੇ ਦੇ ਵਿੱਚ। ਸੋ ਜ਼ਰੂਰ ਜਿਹੜਾ ਵੀ ਇਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦਾ ਹੈ ਆਪਣੇ ਆਪ ਨੂੰ ਚੰਗੀ ਤਰ੍ਹਾਂ ਐਜੂਕੇਟ ਕਰਕੇ, ਡਿਸਪੈਚ ਦਾ ਕਰਨਾ ਆ ਜਾਂ ਹੋਰ ਵੀ ਬਹੁਤ ਸਾਰੇ ਕੰਮ ਆ ਜਿਹੜੇ ਟਰੱਕਿੰਗ ਦੇ ਨਾਲ ਜੁੜੇ ਹੋਏ, ਸੌਫਟਵੇਅਰ ਦਾ ਜਾਂ ਹੋਰ ਕਈ ਕੰਮ ਨੇ, ਉਹ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਉਹ ਤੁਸੀਂ ਸਿੱਖ ਸਕਦੇ ਹੋ। ਉਸ ਦੇ ਬਾਰੇ ਜਿਹੜੀ ਜਾਣਕਾਰੀ ਲੈਣ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 9165734205 916 573 4205 ਦੇ ਉੱਤੇ ਅੱਵਲ ਵਾਲਿਆਂ ਨੂੰ ਤੁਸੀਂ ਕਾਲ ਕਰੋ। ਤੇ ਸੈਕਰਾਮੈਂਟੋ ਦੇ ਵਿੱਚ ਅਗਲੇ ਹਫਤੇ ਇਹਨਾਂ ਦੀਆਂ ਜਿਹੜੀਆਂ ਕਲਾਸਿਸ ਆ ਡਿਸਪੈਚ ਨੂੰ ਲੈ ਕੇ, ਖਾਸ ਕਰਕੇ ਕਿੱਦਾਂ ਆਪਣਾ ਟਰੈਕਿੰਗ ਬਿਜ਼ਨਸ ਜਿਹੜਾ ਉਹ ਤੁਸੀਂ ਸ਼ੁਰੂਆਤ ਕਰਨਾ ਚਾਹੁੰਦੇ ਆ ਉਸ ਦੇ ਬਾਰੇ ਜਿਹੜੀਆਂ ਇਹ ਹੋਣਗੀਆਂ। ਤੇ ਆਪਣੇ ਕੁਝ ਕੁ ਹੋਰ ਕਾਲਰਸ, ਸਮਾਂ ਵੀ ਆਪਣਾ ਸਮਾਪਤੀ ਤੇ ਗੁਰਜੀਤ ਜੀ ਜਿਹੜੇ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਹਰਜੋਤ ਸਿੰਘ ਜੀ ਤੇ ਵੀਰ ਰਾਜਕਰਨਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਤੇ ਮੈਂ ਤੁਹਾਡਾ ਇੱਕ ਜਣਾ ਨਾ ਮੈਨੂੰ ਦਿਓ ਆਪਣਾ ਮੋਬਾਈਲ ਨੰਬਰ ਕੀ ਹੈ ਤੁਹਾਡਾ, ਮੈਂ ਤੁਹਾਡੇ ਨਾਲ ਖਾਸ ਗੱਲ ਕਰਨੀ ਹੈ। ਜਿਹੜੀ ਅੱਜ ਤੁਸੀਂ ਉਹ ਸੁਣਾਇਆ ਸੀ ਨਾ, ਜਿਹੜੀਆਂ ਆਪਾਂ ਸੁਣਾਉਂਦੇ ਹੁੰਦੇ ਆ ਖਬਰਾਂ ਤੋਂ ਬਾਅਦ 20 ਤਰੀਕ ਦਾ ਜਿਹੜਾ ਅੱਜ ਤੁਸੀਂ ਸੁਣਾਇਆ ਸੀਗਾ। ਠੀਕ ਆ, ਤੁਸੀਂ ਬਾਅਦ ਚ ਕਾਲ ਕਰ ਲਓ ਸਾਨੂੰ 10 ਮਿੰਟ। ਇਹ ਨਾ ਪ੍ਰੋਗਰਾਮ ਦੇ ਵਿੱਚ ਟਰੱਕਿੰਗ ਦਾ ਜੀ, ਟਰੱਕਿੰਗ ਦਾ ਹੁੰਦਾ ਹੈ ਜੀ। ਧੰਨਵਾਦ ਜੀ। ਜੀ ਤੇ ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਨੇ ਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਿੰਨਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਮਨਵੀਰ ਜੀ, ਮੈਂ ਨਾ 5 ਮਹੀਨੇ ਹੋ ਗਏ ਮੈਂ ਹੁਣ ਟਰੱਕ ਦੀ ਜੌਬ ਨਹੀਂ ਕਰਦਾ ਪਿਆ ਤੇ ਮੈਨੂੰ DMV ਤੋਂ ਲੈਟਰ ਆਇਆ ਸੀਗਾ, ਮੇਰੀ ਰਿਨਿਊਅਲ ਹੈਗੀ ਆ ਮੈਡੀਕਲ ਇੰਸ਼ੋਰੈਂਸ ਦੀ ਸਤੰਬਰ ਲਾਸਟ ਦੇ ਵਿੱਚ ਭਾਜੀ ਜੀ। ਤੇ ਮੇਰਾ ਭਾਜੀ ਅਜੇ ਮੇਕਅਪ ਮਾਈਂਡ ਵੀ ਨਹੀਂਗਾ ਕਿ ਮੈਂ ਹੋਰ 6 ਮਹੀਨੇ ਜਾਂ ਸਾਲ ਡਰਾਈਵ ਕਰੂੰਗਾ। ਕੀ ਮੈਨੂੰ ਭਾਜੀ ਰਿਨਿਊਅਲ ਕਰਵਾ ਲੈਣੀ ਚਾਹੀਦੀ ਹੈ ਕਿ ਜਾਂ ਨਹੀਂ ਕਰਵਾਉਣੀ ਚਾਹੀਦੀ? ਬਿਲਕੁਲ ਜੀ, ਜੇ ਤੁਹਾਡਾ ਮਾਈਂਡ ਅਜੇ ਨਹੀਂ ਬਣਿਆ ਹੈਗਾ ਤਾਂ ਡੈਫੀਨਿਟਲੀ ਤੁਹਾਨੂੰ ਰਿਨਿਊ ਕਰਾਉਣੀ ਚਾਹੀਦੀ ਹੈ। ਅੱਛਾ, ਭਾਵੇਂ ਮੈਂ ਉਹ ਡਜ਼ਨਟ ਮੈਟਰ ਹੈ ਕਿ ਮੈਂ ਡਰਾਈਵ ਨਹੀਂ ਕਰਦਾ, ਪਰ ਮੈਨੂੰ ਇੰਸ਼ੋਰੈਂਸ ਕਰਵਾਉਣੀ ਚਾਹੀਦੀ ਹੈ, ਜ਼ਰੂਰੀ ਆ। ਤੇ ਇੰਸ਼ੋਰੈਂਸ ਨਹੀਂ ਕਰਵਾਉਣ ਦੀ ਜ਼ਰੂਰੀ ਹੈਗੀ ਜੀ। ਜੇ ਤੁਸੀਂ ਡਰਾਈਵਿੰਗ ਨਹੀਂ ਕਰਦੇ ਹੈਗੇ, ਤੁਸੀਂ ਆਪਣਾ ਲਾਇਸੈਂਸ ਐਕਟਿਵ ਰੱਖਣਾ ਹੈਗਾ ਤੇ ਉਹਦੀਆਂ ਜਿਹੜੀਆਂ ਕੰਡੀਸ਼ਨਸ ਹੈਗੀਆਂ ਉਹ ਤੁਹਾਨੂੰ ਪੂਰੀਆਂ ਕਰਨੀਆਂ ਪੈਣੀਆਂ। ਸੋ ਇੰਸ਼ੋਰੈਂਸ ਦਾ ਇਹਦੇ ਨਾਲ ਕੋਈ ਮਸਲਾ ਨਹੀਂ ਹੈਗਾ। ਇੰਸ਼ੋਰੈਂਸ ਤਾਂ ਵੈਸੇ ਹੀ, ਇੰਸ਼ੋਰੈਂਸ ਤਾਂ ਮੈਡੀਕਲ ਦੀ ਜ਼ਰੂਰੀ ਆ। ਅਮਰੀਕਾ 'ਚ ਹੈਲਥ ਹੁਣ ਅੱਜ ਕੱਲ੍ਹ ਦੇ ਮਾਮਲੇ ਦੇ ਵਿੱਚ ਜ਼ਰੂਰੀ ਆ। ਤੁਸੀਂ ਕੈਲੀਫੋਰਨੀਆ 'ਚ ਜੇ ਰਹਿੰਦੇ ਆ, ਕਵਰਡ ਕੈਲੀਫੋਰਨੀਆ ਵਾਲੇ ਤਾਂ ਕਹਿੰਦੇ ਜੇ ਤੁਸੀਂ ਇਸ ਵਾਰ ਇੰਸ਼ੋਰੈਂਸ ਨਾ ਲਈ ਤਾਂ ਤੁਹਾਨੂੰ ਜੁਰਮਾਨਾ ਵੀ ਪਾਉਣਾ ਹੈ। ਉਹੀ ਹੁਣ ਤੁਸੀਂ ਦੇਖੋ ਨਹੀਂ ਵੀ ਚਲਾਣੇ ਤਾਂ ਹੁਣ ਕਰੋਨਾ ਦਾ ਕਿੰਨਾ ਰੌਲਾ ਹੈ। ਵੈਸੇ ਹੀ ਚਾਹੀਦੀ ਹੈਲਥ ਇੰਸ਼ੋਰੈਂਸ, ਵੈਸੇ ਹੀ ਚਾਹੀਦੀ। ਨਹੀਂ ਉਹ ਵੀਰ ਜੀ ਮੇਰੇ ਕੋਲ ਹੈਗੀ ਆ। ਉਹ ਠੀਕ ਹੈ। ਅੱਛਾ, ਉਹ ਮੈਡੀਕਲ ਟੈਸਟ ਜਿਹੜਾ ਹੁੰਦਾ, ਅੱਛਾ ਟਰੱਕਿੰਗ ਵਾਲਾ। ਨਹੀਂ ਦੇਖੋ, 2 ਸਾਲ ਬਾਅਦ ਜਿਹੜਾ ਮੈਡੀਕਲ ਹੁੰਦਾ ਉਹਦੀ ਗੱਲ ਕਰ ਰਹੇ ਨੇ। ਫਿਰ ਮੈਡੀਕਲ ਜ਼ਰੂਰ ਜੀ, ਜੇ ਤੁਸੀਂ ਲਾਇਸੈਂਸ ਆਪਣਾ ਐਕਟਿਵ ਰੱਖਣਾ ਹੈਗਾ ਤੇ ਤੁਹਾਨੂੰ ਮੈਡੀਕਲ ਕਰਵਾਉਣਾ ਪੈਣਾ। ਸਿੰਪਲ ਜਿਹਾ ਆਨਸਰ ਜਿਹੜਾ ਹੈ ਕੋਈ ਉਹਦੀ ਰਾਇਤ ਨਹੀਂ ਹੈ। ਪਰ ਜੇ ਤੁਸੀਂ ਨਹੀਂ ਰੱਖਣਾ ਹੈਗਾ, ਤੁਸੀਂ ਕਨਫਰਮ ਕਰ ਲਓ ਤੇ ਫਿਰ ਤੁਸੀਂ ਛੱਡ ਸਕਦੇ ਜੀ, ਫਿਰ ਛੱਡ ਸਕਦੇ ਹੋ। ਜੇ ਤੁਸੀਂ 6 ਮਹੀਨਿਆਂ ਨੂੰ ਤੁਹਾਡਾ ਫਿਰ ਜੀ ਕਰ ਪਿਆ ਵੀ ਹਾਂ ਆਪਾਂ ਇਸ ਕੰਮ ਦੇ ਵਿੱਚ ਮੁੜ ਦੁਬਾਰਾ ਆਉਣਾ ਹੈ ਤਾਂ ਫਿਰ ਬਾਅਦ 'ਚ ਮੁਸ਼ਕਿਲ ਆਊਗੀ। ਸੋ ਉਸ ਨੂੰ ਰੀਨਿਊ ਜਿਹੜਾ ਉਹ ਤੁਸੀਂ ਕਰਾ ਲਓ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇਹ ਸਮਾਪਤ ਆ ਤੇ ਆਪਾਂ ਜਿਹੜਾ ਜੀ ਮਿਲਾਂਗੇ ਆਪਣੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਰਮਨ ਜੀ, ਬੜੀ ਧੰਨਵਾਦ ਜੀ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਰਮਨ ਜੀ ਤੇ ਪਹਿਲਾਂ ਇੱਕ ਵੀਰ ਜੀ ਵੀ ਦੱਸ ਕੇ ਗਏ ਸੀ, ਹੋਰ ਵੀ ਜਿਹੜੇ ਸਾਡੇ ਸ਼ੋਅ ਸੁਣ ਰਹੇ ਆ, ਜੇ ਮਾਤਾ ਜੀ ਦੀ ਜਿਹੜੀ ਕੋਈ ਹੈਲਪ ਕਰ ਸਕਦਾ ਆ ਉਹ 'ਤੇ ਰਿਸਰਚ ਕਰਕੇ ਕੋਈ ਲਾਅ ਫਰਮ ਹੈਗੀ ਜਾਂ ਉਹਨਾਂ ਦੇ ਜ਼ਰੂਰ ਸਾਡੇ ਕੋਲ ਨੰਬਰ ਹੈਗਾ, ਆਪਾਂ ਰਮਨ ਭਾਜੀ ਨੂੰ ਵੀ ਦੇ ਦਾਂਗੇ। ਹੋਰ ਵੀ ਜੇ ਕਿਸੇ ਨੂੰ ਜ਼ਰੂਰਤ ਹੋਈ ਉਹਨਾਂ ਨੂੰ ਵੀ ਆਪਾਂ ਨੰਬਰ ਦੇ ਦਾਂਗੇ। ਤੇ ਇੱਥੇ ਹੀ ਆਪਾਂ ਇਜਾਜ਼ਤ ਲੈਂਦੇ ਸਰੋਤਿਆਂ ਤੋਂ ਜੀ। ਰਮਨ ਜੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300